वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਜਿਹੜਾ ਗੁਫ਼ਤਗੂ ਦਾ ਪ੍ਰੋਗਰਾਮ ਹੈ ਇਸ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਸ ਹਫਤੇ ਦਾ ਜਿਹੜਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਵਿਸ਼ੇਸ਼ ਤੌਰ ਤੇ 15 ਅਗਸਤ ਨੂੰ ਮੁੱਖ ਰੱਖਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। 74 ਸਾਲ ਬੀਤ ਚੁੱਕੇ ਆ ਜਦੋਂ ਭਾਰਤ ਆਜ਼ਾਦ ਹੋਇਆ ਸੀ ਤੇ ਸਿੱਖਾਂ ਦਾ ਟ੍ਰਾਂਜੀਸ਼ਨ ਹੋਇਆ ਸੀ ਪਹਿਲੀ ਗੁਲਾਮੀ ਪਿਛਲੀ ਗੁਲਾਮੀ ਤੋਂ ਅਗਲੀ ਗੁਲਾਮੀ ਤੱਕ। ਤੇ ਨਾਲ ਹੀ ਨਾਲ 14 ਅਗਸਤ ਦਾ ਜਿਹੜਾ ਦਿਨ ਹੈ ਉਹ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੈ, ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਜਿਹੜਾ ਵਿਜ਼ਨ ਸੀ ਉਹ ਅਮਲੀ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਆਇਆ ਸੀ। ਸੋ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ 74 ਸਾਲ ਦਾ ਜਿਹੜਾ ਸਫ਼ਰ ਹੈ, ਜਿੱਥੇ ਉਹਦੇ ਉੱਤੇ ਅੱਜ ਪੰਛੀ ਝਾਤ ਮਾਰਾਂਗੇ ਤੇ ਅੱਜ ਦੇ ਹਾਲਾਤਾਂ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਉੱਥੇ ਇਹ ਜਾਣਨ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਦੋਂ ਅਸੀਂ ਭਾਰਤ ਵੱਲ ਦੇਖਦੇ ਹਾਂ ਤੇ ਜਿੱਥੇ 15 ਅਗਸਤ ਦਾ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਇੰਡੀਪੈਂਡੈਂਸ ਡੇ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ, ਅਸੀਂ ਨਾਰਥ ਅਮਰੀਕਾ ਦੇ ਵਿੱਚ ਵਿਸ਼ੇਸ਼ ਕਰਕੇ ਦੇਖ ਰਹੇ ਹਾਂ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਜਥੇਬੰਦੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਵੱਲੋਂ ਪ੍ਰੋਟੈਸਟ ਨੇ ਜਿਹੜੇ ਉਹ ਉਲੀਕੇ ਗਏ ਆ 15 ਅਗਸਤ ਦੇ ਦਿਨ। ਭਾਰਤ ਦੇ ਜਿਹੜੇ ਕੌਂਸੂਲੇਟਸ ਜਾਂ ਐਮਬੈਸੀਜ਼ ਇੱਥੇ ਅਮਰੀਕਾ ਦੇ ਵਿੱਚ ਵਿਸ਼ੇਸ਼ ਕਰਕੇ ਜੇ ਗੱਲ ਕਰਨੀ ਹੋਵੇ, ਨਿਊਯਾਰਕ ਹੋਵੇ, ਵਾਸ਼ਿੰਗਟਨ DC, ਹਿਊਸਟਨ, ਸ਼ਿਕਾਗੋ, ਸੈਨ ਫਰਾਂਸਿਸਕੋ, ਇਹੀ ਗੱਲ ਬਰੈਂਪਟਨ ਓਨਟਾਰੀਓ ਦੇ ਵਿੱਚ ਤੇ ਜਿਹੜੀ ਕੈਨੇਡਾ ਦੀ ਕੈਪੀਟਲ ਹੈ ਉੱਥੇ, ਤੇ ਹੋਰ ਜਿਹੜੇ ਦਰਜਨ ਦੇ ਕਰੀਬ ਅਸੀਂ ਮਾਰਕ ਕਰ ਸਕਦੇ ਹਾਂ ਜਿੱਥੇ 15 ਤਰੀਕ ਨੂੰ 15 ਅਗਸਤ ਨੂੰ ਪ੍ਰੋਟੈਸਟ ਹੋ ਰਹੇ ਆ ਤੇ ਸਿੱਖਾਂ ਵੱਲੋਂ ਜਿਹੜਾ ਇਹ ਦਿਨ ਹੈ ਉਹ ਬਲੈਕ ਡੇ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ। ਸੋ ਇਹ ਦਾਸਤਾਨ ਪਿਛਲੇ 74 ਸਾਲ ਦੀ ਕੀ ਹੈ ਤੇ ਅੱਜ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਖੜੇ ਆ ਉਹ ਕੀ ਨੇ, ਇਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਮੇਰੇ ਨਾਲ ਮਹਿਮਾਨ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਆ ਸਰਦਾਰ ਹਿੰਮਤ ਸਿੰਘ, ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਨੇ, ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ, ਤੇ ਰਾਜਾ ਰਜ਼ਾਕ, ਜਦੋਂ ਅਸੀਂ 14 ਅਗਸਤ ਦਾ ਪਾਕਿਸਤਾਨ ਦਾ ਆਜ਼ਾਦੀ ਦਿਹਾੜੇ ਦੀ ਗੱਲ ਕੀਤੀ ਹੈ ਤੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜਿਹੜੀ ਇੱਥੇ ਨਿਊਯਾਰਕ ਬੇਸਡ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਕਰਤਾ ਧਰਤਾ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਇਹਨਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਹੈ ਇਹਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਤਿੰਨਾਂ ਜਣਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕੁਮ ਰਾਜਾ ਸਾਹਿਬ। ਹਿੰਮਤ ਸਿੰਘ ਜੀ, ਮੈਂ ਤੁਹਾਡੇ ਕੋਲੋਂ ਸ਼ੁਰੂ ਕਰਾਂ। ਜਦੋਂ ਅਸੀਂ ਗੱਲ ਕਰ ਰਹੇ ਹਾਂ 15 ਅਗਸਤ ਦੀ ਕਾਲੇ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਸਿੱਖਾਂ ਵੱਲੋਂ, ਸੋ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਵੀ ਮਤਲਬ 15 ਅਗਸਤ ਦਾ ਦਿਨ ਆਉਂਦਾ, ਜਦੋਂ ਕਦਾ ਮੈਂ ਦੇਖ ਰਿਹਾ ਮਤਲਬ ਇਹ ਹਮੇਸ਼ਾ ਇੱਕ ਡੇਟ ਕਹਿ ਲਓ ਮਾਰਕ ਹੀ ਕੀਤੀ ਹੁੰਦੀ ਹੈ ਪ੍ਰੋਟੈਸਟ ਦੇ ਤੌਰ ਦੇ ਉੱਤੇ ਵੀ ਤੇ ਕਾਲਾ ਦਿਵਸ ਮਨਾਉਣ ਦੇ ਤੌਰ ਦੇ ਉੱਤੇ। ਸ਼ੁਰੂਆਤ ਇਸੇ ਤੋਂ ਕਰੀਏ ਜੀ। ਹਾਂਜੀ, ਦੇਖੋ ਅਮਰਵੀਰ ਸਿੰਘ ਜੀ, ਇਹ ਹਰ ਸਾਲ ਜਿਵੇਂ ਤੁਸੀਂ ਮੈਂਸ਼ਨਿੰਗ ਕੀਤਾ ਹੈ ਕਿ 15 ਅਗਸਤ ਹੋਵੇ ਜਾਂ ਭਾਰਤੀ ਹਕੂਮਤ 26 ਜਨਵਰੀ ਨੂੰ ਸੈਲੀਬ੍ਰੇਟ ਕਰਦੇ ਆ, ਸੋ ਇਹਨਾਂ ਦਿਨਾਂ ਦੇ ਉੱਤੇ ਅਸੀਂ ਸਪੈਸ਼ਲੀ ਸਾਡਾ ਜਿਹੜਾ ਮੈਸੇਜ ਆ ਉਹ ਭਾਰਤੀ ਹਕੂਮਤ ਨੂੰ ਹਰ ਸਾਲ ਜਿਹੜਾ ਡਾਇਸਪੋਰਾ ਦਾ ਸਿੱਖ ਉਹ ਦਿੰਦਾ ਆ ਜੀ। ਸੋ ਸਿੱਖਾਂ ਵਾਸਤੇ, ਸਿੱਖ ਨੇਸ਼ਨ ਵਾਸਤੇ, ਪੰਜਾਬੀਆਂ ਵਾਸਤੇ ਇਹ ਵਿਸ਼ਵਾਸਘਾਤੀ ਜਿਹੜਾ ਦਿਨ, ਜਿਹੜਾ ਧੋਖਾ ਦੇ ਵਿੱਚ ਦੇ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ ਵੀ ਇਹ ਸਾਡੇ ਨਾਲ, ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ ਧੋਖਾ ਹੋਇਆ ਜੀ। ਸੋ ਅਸੀਂ ਉਸ ਦਿਨ ਦੇ ਉੱਤੇ ਅਸੀਂ ਗੁਲਾਮ ਚੱਲੇ ਆ ਰਹੇ ਹਾਂ ਕਿ ਉਹ ਭਾਰਤੀ ਹਕੂਮਤ ਨੇ ਜਿਹੜਾ ਉਹ ਭਾਰਤੀ ਹਕੂਮਤ ਦੇ ਕਬਜ਼ੇ ਦੇ ਵਿੱਚ ਆ ਪੰਜਾਬ। ਸੋ ਇਸ ਦਿਨ ਦੇ ਉੱਤੇ ਭਾਵੇਂ ਆਸਟ੍ਰੇਲੀਆ ਦੇ ਵਿੱਚ ਹੋਣ ਪ੍ਰੋਟੈਸਟ, ਚਾਹੇ ਡਾਇਸਪੋਰਾ ਦੇ ਵਿੱਚ, ਜਿੱਥੇ ਜਿੱਥੇ ਵੀ ਸਿੱਖ ਬੈਠੇ ਆ, ਉਹ ਇਸ ਮੈਸੇਜ ਨੂੰ ਕਨਵੇ ਕਰ ਰਹੇ ਆ। ਇਹਦੇ ਕਾਰਨ ਆਪਾਂ ਜੇ ਪਿਛਲੇ 47 ਦੀ ਵੰਡ ਤੋਂ ਬਾਅਦ ਹੀ ਜੋ ਲਕੀਰਾਂ ਪੰਜਾਬ ਦੇ ਸੀਨੇ ਤੇ ਖਿੱਚੀਆਂ ਗਈਆਂ ਜੀ, ਸੋ ਭਾਰਤੀ ਹਕੂਮਤ ਨੇ ਇੱਕ ਧੋਖਾ ਕੀਤਾ ਆ, ਜਿਨ੍ਹਾਂ ਨੇ ਸਾਨੂੰ ਰਾਈਟ ਬਾਅਦ ਹੀ ਇਹ ਕਿਹਾ ਕਿ ਸਿੱਖ ਜਨਮ ਪੇਸ਼ਾ ਕੌਮ ਆ। ਸੋ ਹਰ ਤਰ੍ਹਾਂ ਦੇ ਟਾਈਟਲ ਦਿੱਤੇ, ਔਰ ਖਾਸ ਕਰਕੇ ਜੋ ਅਸੀਂ ਸਾਡੇ ਨਾਲ ਪੰਜਾਬ ਦੇ ਨਾਲ ਧੋਖੇ ਗਦਾਰੀਆਂ ਉਸ ਵੇਲੇ ਤੋਂ ਦੌਰ ਸ਼ੁਰੂ ਹੋਇਆ, ਉਹ 1984 ਦਾ ਅਟੈਕ ਦਰਬਾਰ ਸਾਹਿਬ ਤੇ ਸਿੱਖ ਜੈਨੋਸਾਈਡ ਦਿੱਲੀ ਦੇ ਵਿੱਚ, ਈਵਨ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਕਿਸਾਨ ਬੈਠੇ ਆ, ਚਾਹੇ ਗੁਜਰਾਤ ਦੇ ਵਿੱਚ ਆ, ਯੂਪੀ ਦੇ ਵਿੱਚ ਆ, ਪੰਜਾਬ, ਜਿਹੜੇ ਕਿ ਵੰਡ ਤੋਂ ਬਾਅਦ ਉਹ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਕਈ ਜਾ ਕੇ ਵਸੇ ਆ।
ਉਹਨਾਂ ਨੂੰ ਵੀ ਉੱਥੋਂ ਕੱਢਣ ਦੀਆਂ ਜਿਹੜੀਆਂ RSS ਨਾਜੀ ਆਈਡੀਓਲੋਜੀ ਦੀਆਂ ਜਿਹੜੀਆਂ ਕਾਰਡਸ ਹੈਗੀਆਂ, ਜੇ ਚੀਫ ਮਿਨਿਸਟਰ ਹੁੰਦੇ ਆ ਨਰਿੰਦਰ ਮੋਦੀ ਜਿਹੜਾ ਕਿ ਹੁਣ ਪ੍ਰਾਈਮ ਮਿਨਿਸਟਰ ਆ ਭਾਰਤ ਦਾ ਜੀ, ਉਹਨਾਂ ਨੇ ਗੁਜਰਾਤ ਦੇ ਵਿੱਚੋਂ ਕਿਸਾਨਾਂ ਨੂੰ ਉੱਥੋਂ ਮੈਸੇਜ ਦਿੱਤਾ ਵੀ ਤੁਸੀਂ ਪੰਜਾਬ 'ਚ ਗੁਜਰਾਤ ਛੱਡ ਕੇ ਚਲੇ ਜਾਓ ਆਪਣੇ ਪੰਜਾਬ 'ਚ। ਈਵਨ ਜਿਹੜੇ UP ਦੇ ਵਿੱਚ ਕਿਸਾਨ ਆ ਉਹਨਾਂ ਨੂੰ ਵੀ ਉੱਥੋਂ ਕੱਢਣ ਦਾ ਜਿਹੜਾ ਮੈਸੇਜ ਸੀ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਆ। ਹਾਲਾਂਕਿ ਉਹ ਜ਼ਮੀਨਾਂ ਜਿਹੜੀਆਂ ਕਾਫੀ ਪਥਰੀਲੀਆਂ ਜ਼ਮੀਨਾਂ ਸੀਗੀਆਂ, ਉਹਨਾਂ ਨੂੰ ਉਪਜਾਊ ਕੀਤਾ ਕਿਸਾਨਾਂ ਨੇ, ਸਾਡੇ ਸਿੱਖ ਕਿਸਾਨਾਂ ਨੇ। ਸੋ ਅੱਜ ਉਹ ਜ਼ਮੀਨਾਂ ਆਬਾਦ ਹੋ ਚੁੱਕੀਆਂ ਤੇ ਉਹਨਾਂ ਦੇ ਉੱਤੇ ਹੁਣ ਇਹਨਾਂ ਦੀ ਜਿਹੜੀ ਆ ਉਹ ਮੈਲੀ ਆਖੇ ਆ। ਜਿਵੇਂ ਇਹਨਾਂ ਨੇ ਪੰਜਾਬ ਨੂੰ ਕਬਜ਼ੇ 'ਚ ਲੈ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਹੁਰਮਤੀ ਦੀ ਜਿਹੜੀ ਬੇਅਦਬੀ ਦੀਆਂ ਗੱਲਾਂ ਆ, ਜਾਂ ਹੋਰ ਜਿੰਨੇ ਵੀ ਇਸ਼ੂਜ਼ ਇਸ ਵੇਲੇ ਉੱਠਦੇ ਆ, ਹੁਣ ਇਲੈਕਸ਼ਨਾਂ ਦਾ ਦੌਰ ਚੱਲ ਪਿਆ ਪੰਜਾਬ ਦੇ ਵਿੱਚ, ਉਹ ਫਿਰ ਉਹੀ ਪੁਰਾਣੇ ਲੋਲੀਪੌਪ ਉਹੀ ਗੇਮਾਂ ਖੇਡੀਆਂ ਜਾ ਰਹੀਆਂ ਕਿ ਅਸੀਂ ਤੁਹਾਨੂੰ ਆਹ ਦਿਆਂਗੇ ਆਟੇ ਦਾਲਾਂ ਦੀਆਂ ਸਕੀਮਾਂ ਦੇ ਵਿੱਚ ਪਾ ਕੇ। ਜਦ ਕਿ ਅਸੀਂ ਜਿਹੜੀ ਆ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੇ ਜਿਹੜਾ ਧਰਮ ਯੁੱਧ ਮੋਰਚਾ ਲਾਇਆ ਸੀ, ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਆ ਜੀ, ਸੋ ਉਹ ਸਾਰੀਆਂ ਗੱਲਾਂ ਇਸ ਕਰਕੇ ਸੀਗੀਆਂ ਕਿਉਂਕਿ ਅੱਜ ਅਸੀਂ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਸੋ ਅਸੀਂ ਆਪਣਾ ਮੈਸੇਜ ਜਿਹੜਾ ਉਹ ਕਨਵੇ ਕਰਾਂਗੇ 15 ਅਗਸਤ ਨੂੰ। ਸੋ ਡਾਇਸਪੋਰਾ ਦੇ ਜਿਹੜੇ ਸਿੱਖ ਆ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ। ਮੈਂ ਇੱਥੇ ਇੱਕ ਮੈਂਸ਼ਨ ਕਰਾਂਗਾ, ਹੁਣ ਦੇਖੋ ਅਫਗਾਨਿਸਤਾਨ ਦੇ ਵਿੱਚ ਜਿਵੇਂ ਚੱਲ ਰਿਹਾ ਆ ਸਾਰਾ ਮਸਲਾ, ਉੱਥੋਂ ਬੈਕਅਪ ਕੀਤਾ ਅਮਰੀਕਾ ਨੇ ਵੀ, ਵੱਡੀਆਂ ਵੱਡੀਆਂ ਕੰਟਰੀਆਂ ਨੇ ਆਪਣਾ ਜ਼ੋਰ ਲਾ ਕੇ ਦੇਖ ਲਿਆ ਜੀ। ਸੋ ਅੱਜ ਉੱਥੇ ਭਾਰਤੀ ਜਿਹੜੀਆਂ ਏਜੰਸੀਆਂ ਆ, ਰॉ ਆ, ਜਿਵੇਂ ਉਹਨਾਂ ਦੀਆਂ ਇੰਟੈਲੀਜੈਂਸੀਆਂ ਬੈਠੀਆਂ, ਉਹ ਸਭ ਤੋਂ ਵੱਧ ਜ਼ਿਆਦਾ ਬੈਠੀਆਂ ਅਫਗਾਨਿਸਤਾਨ ਦੇ ਵਿੱਚ। ਉਹਨਾਂ ਨੇ ਆ ਪਿਛਲੇ ਦਿਨੀ ਨਿਸ਼ਾਨ ਸਾਹਿਬ ਦਾ ਇਸ਼ੂ ਖੜਾ ਕਰ ਦਿੱਤਾ। ਉਹ ਪੇਸ਼ ਕਰ ਰਹੀਆਂ ਕਿ ਸਿੱਖ ਜਿਹੜੇ ਆ ਉਹ ਇੰਟਰਨੈਸ਼ਨਲ ਲੈਵਲ ਤੇ ਤਾਲਿਬਾਨਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਪਤਾ ਨਹੀਂ ਕਿੱਡੇ ਕਿਹਨਾਂ ਦੇ ਬੈਰ ਪੈ ਗਿਆ ਆ ਕਿਵੇਂ। ਪਰ ਅੱਜ ਅਸੀਂ ਜਿੱਥੇ ਸਿੱਖਾਂ ਨੂੰ ਭਾਰਤੀ ਏਜੰਸੀਆਂ ਦੀ ਕਾਢ ਆ ਕਿ ਉੱਥੋਂ ਜੋ ਅਫਗਾਨਿਸਤਾਨ ਤੋਂ ਉਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਜੀ, ਉਹ ਸਾਰਾ ਭਾਰਤੀ ਹਕੂਮਤ ਦੀ ਉਹ ਕਾਢ ਆ ਇੱਕ ਵੀ ਇੱਥੋਂ ਸਿੱਖਾਂ ਨੂੰ ਕੱਢ ਕੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸਿੱਖਾਂ ਨੂੰ ਕਿਵੇਂ ਪੇਸ਼ ਕਰਨਾ ਆ। ਔਰ ਇਹ ਗੱਲ ਮੈਂ ਡਾਇਸਪੋਰਾ ਬੈਠੇ ਸਿੱਖਾਂ ਨੂੰ ਕਹਿੰਦਾ ਆ, ਦੇਖੋ ਅੱਜ ਭਾਵੇਂ ਕਿ ਉਹ ਕਾਢ ਭਾਰਤੀ ਹਕੂਮਤ ਦੀ ਆ, ਪਰ ਤੁਸੀਂ ਸਾਰੇ ਡਾਇਸਪੋਰਾ ਦੇ ਸਿੱਖ ਜਿਹੜੇ ਆ ਇਹ ਬਗਾਨੀਆਂ ਕੰਟਰੀਆਂ ਦੇ ਵਿੱਚ ਬੈਠੇ ਆ ਜੀ। ਤਾਂ ਇਹ ਨਾ ਹੋਣ ਕਿ ਅਫਗਾਨਿਸਤਾਨ ਵਾਲੇ ਹਾਲਾਤ ਤੁਹਾਡੇ ਨਾਲ ਵੀ ਹੋ ਜਾਣ ਕਿਸੇ ਵੇਲੇ, ਖੁਦਾ ਨਾ ਖਾਸਤਾ ਇਹ ਹਾਲਾਤ ਹੋ ਜਾਣ, ਪਰ ਤੁਹਾਡੇ ਕੋਲ ਆਪਣਾ ਕੰਟਰੀ ਤਾਂ ਹੈ ਨਹੀਂ, ਤੁਸੀਂ ਜਾਣਾ ਕਿੱਥੇ ਆ? ਫਿਰ ਉਸ ਭਾਰਤੀ ਹਕੂਮਤ ਦੇ ਅੰਡਰ ਜਾ ਕੇ ਉੱਥੇ ਉਹਨਾਂ ਦੀ ਗੁਲਾਮੀ ਕਰੋਗੇ। ਤੇ ਇਸ ਕਰਕੇ ਤੁਹਾਨੂੰ ਇਹ ਸੋਚਣਾ ਪਏਗਾ ਕਿ ਜਿਹੜਾ ਤੁਹਾਡੇ ਨਾਲ ਅੱਜ 74 ਸਾਲ ਪਹਿਲਾਂ ਧੋਖਾ ਹੋਇਆ, ਤੁਹਾਡੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਗਿਆ ਭਾਰਤੀ ਹਕੂਮਤ ਵੱਲੋਂ, ਉਹਦੀ ਆਜ਼ਾਦੀ ਵਾਸਤੇ ਇਕਜੁੱਟਤਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨਾ ਪਏਗਾ ਜੀ। ਤੇ ਪੰਜਾਬ ਆਜ਼ਾਦ ਹੋਏਗਾ ਤੇ ਫਿਰ ਸਾਡੇ ਜਿਹੜੀਆਂ ਉਹ ਆਉਣ ਵਾਲੀਆਂ ਜਨਰੇਸ਼ਨਾਂ ਪੀੜ੍ਹੀਆਂ ਮਹਿਫੂਜ਼ ਰਹਿ ਸਕਣ ਜੀ। ਡਾਕਟਰ ਸਾਹਿਬ ਤੁਹਾਡੇ ਵੱਲ ਆਵਾਂ, ਜਦੋਂ ਮੈਂ 74 ਸਾਲਾਂ ਦਾ ਮਤਲਬ ਥੋੜਾ ਜਿਹਾ ਜੇ ਤੁਸੀਂ ਵੇਰਵਾ ਦੇ ਸਕੋ, ਕਿਉਂਕਿ ਅਸੀਂ 47 ਤੋਂ ਗੱਲ ਸ਼ੁਰੂ ਕਰਦੇ ਹਾਂ ਜਦੋਂ ਮਾਸਟਰ ਤਾਰਾ ਸਿੰਘ ਹੋਰਾਂ ਦੀ ਜਿਹੜੀ ਸਾਰੀ ਲੀਡਰਸ਼ਿਪ ਸੀ ਉਹਨਾਂ ਦੇ ਜ਼ਿੰਮੇ ਸੀ ਤੇ ਫੈਸਲਾ ਕੀਤਾ ਗਿਆ ਕਿ ਅਸੀਂ ਹਿੰਦੁਸਤਾਨ ਨਾਲ ਜਾਣਾ। ਆਪਸ਼ਨਸ ਸੀ, ਫਿਰ ਹੁੰਦਾ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਮੰਨਿਆ ਨਹੀਂ ਸੰਵਿਧਾਨ ਭਾਰਤ ਦਾ, ਫਿਰ ਪੰਜਾਬੀ ਸੂਬੇ ਦੀ ਸਟਰਗਲ ਆਉਂਦੀ ਹੈ, 84 ਵਾਪਰਦਾ, ਕਈ ਤਰ੍ਹਾਂ ਦੇ ਜਿਹੜੇ ਉਤਾਰ ਚੜਾਅ ਨੇ ਉਹ ਆਉਂਦੇ ਆ। ਇੱਕ ਟਾਈਮ ਤੇ ਉਦੋਂ ਵੀ ਖਾਲਿਸਤਾਨ ਦੀ ਗੱਲ ਹੁੰਦੀ ਹੈ 46-47 ਦੇ ਵਿੱਚ, ਫਿਰ ਦੂਜੇ ਪਾਸੇ ਨੂੰ ਹੋ ਜਾਂਦਾ ਝੁਕਾਅ ਕਾਂਗਰਸ ਵੱਲ ਨੂੰ, ਫਿਰ ਵਾਪਸ ਇੱਧਰ ਨੂੰ ਜਿਹੜੀ ਅਲੈਦਗੀ ਦੀ ਲਾਈਨ ਹੈ ਉਹ ਉੱਠਦੀ ਹੈ। ਸੋ ਇਹ ਉਤਾਰ ਚੜਾਵਾਂ ਦੇ ਵਿੱਚੋਂ ਨਿਕਲ ਕੇ ਜਿੱਥੇ ਅਸੀਂ ਅੱਜ ਖਲੋਤੇ ਹਾਂ, ਅੱਜ ਵੀ ਉਹ ਹਿੱਸਾ ਵੀ ਹੈਗਾ ਜਿਹੜਾ ਖਾਲਿਸਤਾਨ ਦੀ ਗੱਲ ਨੂੰ ਸਮਝਦਾ ਜਾਂ ਮਹਿਸੂਸ ਕਰਦਾ ਕਿ ਹੋਣਾ ਚਾਹੀਦਾ, ਜਾਂ ਉਹ ਵੀ ਹੈ ਜੋ ਪੰਜਾਬ ਦੇ ਵਿੱਚੋਂ ਅੱਜ ਹੁਣ ਉੱਥੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਮਰਜ ਹੋ ਰਹੀ ਹੈ, ਜਿਹੜੀ ਸੰਵਿਧਾਨ ਦੇ ਥੱਲੇ ਹੈ, ਚੋਣਾਂ ਲੜਦੀ ਹੈ, ਤੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਉਹਨਾਂ ਚੋਂ ਆਪਣਾ ਫਿਊਚਰ ਦੇਖਦੇ ਆ। ਦੇਖੋ ਗੱਲ 74 ਸਾਲਾਂ ਦੀ ਕੁਝ ਮਿੰਟਾਂ ਦੇ ਵਿੱਚ ਤਾਂ ਸ਼ਾਇਦ ਨਾ ਹੋ ਸਕੇ, ਲੇਕਿਨ ਇੱਕ ਗੱਲ ਜੇ ਇਹਨਾਂ ਨੂੰ ਦੋ ਲਫ਼ਜ਼ਾਂ 'ਚ ਬਿਆਨਣਾ ਹੋਏ ਕਿ ਇੱਕ ਗੁਲਾਮੀ ਤੋਂ ਨਿਕਲ ਕੇ ਦੂਸਰੀ ਗੁਲਾਮੀ 'ਚ, ਔਰ ਇਸ ਕੋਈ ਸ਼ੱਕ ਨਹੀਂ ਕਿ 1849 ਤੱਕ ਜਿਹੜੀ ਕੌਮ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੇ ਉਸ ਰਕਬੇ ਦੇ ਵਿੱਚ ਇੱਕ ਸੋਵਰਨ ਨੇਸ਼ਨ ਸੀ,
ਜਿਸ ਨੂੰ ਜਦੋਂ ਅੰਗਰੇਜ਼ਾਂ ਨੇ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਇੰਨੇ ਕੁ ਕਰਜ਼ਾਈ ਹੋ ਗਏ ਕਿ ਉਹ ਮੁਲਕਾਂ ਨੂੰ ਜਿਹੜੀਆਂ 60 ਤੋਂ ਜ਼ਿਆਦਾ ਉਹਨਾਂ ਨੇ ਕਾਲੋਨੀਜ਼ ਬਣਾਈਆਂ ਹੋਈਆਂ ਸੀ ਉਹਨਾਂ ਨੂੰ ਉਹ ਨਹੀਂ ਸੀ ਕਾਇਮ ਰੱਖ ਸਕਦੇ ਜੀ। ਉਹਨਾਂ ਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਟ੍ਰਾਂਸਫਰ ਆਫ ਪਾਵਰ ਦੇ ਲਈ। ਸਿੱਖਾਂ ਨੂੰ ਉਹਨਾਂ ਨੇ ਤੀਸਰੀ ਧਿਰ ਦੇ ਤੌਰ ਤੇ, ਕਿਉਂਕਿ ਕਾਂਗਰਸ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਸੀ, ਮੁਸਲਿਮ ਲੀਗ ਜਿਹਦੀ ਅਗਵਾਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਕਰ ਰਹੇ ਸੀ ਉਹ ਮੁਸਲਮਾਨਾਂ ਦੀ ਅਗਵਾਈ ਕਰਦੇ ਸੀ, ਔਰ ਸਿੱਖਾਂ ਨੂੰ ਉਹਨਾਂ ਨੇ ਤੀਸਰੀ ਧਿਰ ਦੇ ਤੌਰ ਤੇ ਉਸ ਨੈਗੋਸ਼ੀਏਸ਼ਨ 'ਚ ਸ਼ਾਮਲ ਕੀਤਾ। ਇਹੀ ਕਾਰਨ ਸੀ ਕਿ ਉਹ ਰਾਉਂਡ ਟੇਬਲ ਕਾਨਫਰੰਸਿਸ ਹੋਣ ਲੰਡਨ 'ਚ, ਜਿਹਦੇ 'ਚ ਸਿੱਖਾਂ ਦਾ ਨੁਮਾਇੰਦਾ ਬਲਦੇਵ ਸਿੰਘ ਸ਼ਾਮਲ ਹੋਇਆ। ਉਹ ਕੈਬਨਿਟ ਮਿਸ਼ਨ ਹੋਏ ਜਿਹਦੇ ਸਾਹਮਣੇ ਸਿੱਖ ਨੁਮਾਇੰਦਿਆਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਜਾਂ ਸਰ ਕ੍ਰਿਪਸ ਮਿਸ਼ਨ ਹੋਏ, ਕਿਉਂਕਿ ਸਰ ਕ੍ਰਿਪਸ ਮਿਸ਼ਨ ਤੋਂ ਬਾਅਦ ਅਸੀਂ ਦੇਖਦੇ ਹਾਂ ਇਸ ਸਾਰੇ ਦੇ ਵਿੱਚ ਸਿੱਖ ਲੀਡਰਸ਼ਿਪ ਦੀ ਨਾਅਹਿਲੀ, ਉਹਨੂੰ ਮੈਂ ਬਹੁਤ ਵਾਰ ਦੁਹਰਾਉਂਦਾ ਹਾਂ, ਹਰ ਵਾਰ ਹੀ ਦੁਹਰਾਉਣਾ ਪੈਂਦਾ, ਕਿਉਂਕਿ ਤੁਸੀਂ ਉਸ ਵਕਤ ਨੂੰ ਯਾਦ ਕਰਦੇ ਹੋ ਜਿੱਥੇ ਕਿ ਤੁਹਾਡੇ ਕੋਲ ਇੱਕ ਵੇਟੇਜ ਹੈ। ਇਹੀ ਨਹੀਂ ਵੀ ਅਸੀਂ ਤੀਸਰੀ ਧਿਰ ਹੈ, ਇਸ ਗੱਲ ਦਾ ਧਿਆਨ ਰਹੇ ਸੈਕੰਡ ਵਰਲਡ ਵਾਰ ਤਾਜ਼ਾ ਖਤਮ ਹੋਈ ਸੀ ਔਰ ਸਿੱਖਾਂ ਨੇ ਔਰ ਮੁਸਲਮਾਨਾਂ ਨੇ ਵੱਧ ਚੜ ਕੇ ਭਰਤੀ ਦਿੱਤੀ ਸੀ ਫੌਜ ਦੇ ਵਿੱਚ, ਕਿਉਂਕਿ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਕੇ ਬਾਈਕਾਟ ਦੀ ਲਾਈਨ ਦਿੱਤੀ ਸੀ ਜੀ। ਕੁੱਲ ਭਾਰਤੀ ਫੌਜ ਵਿਚਲੇ 35% ਆਫੀਸਰ ਸਿੱਖ ਸਨ, 19% ਫੌਜ ਸਿੱਖਾਂ ਦੀ ਸੀ। ਫਿਰ 1849 ਸਾਨੂੰ ਹੀ ਜਿਹੜਾ ਉਹਨਾਂ ਨੇ ਧੋਖੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਉਹ ਈਸਾਈ ਬਣਾ ਕੇ ਇੰਗਲੈਂਡ ਲੈ ਗਏ ਸੀ। ਫਿਰ 6-7 ਸਿੱਖ ਰਿਆਸਤਾਂ ਜਿਨ੍ਹਾਂ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆਂ, ਕਪੂਰਥਲਾ, ਜਿਹੜੀ 30,000 ਤੋਂ ਜ਼ਿਆਦਾ ਸਕੁਅਰ ਮਾਈਲ ਟੈਰੀਟਰੀ ਬਣਦੀ ਹੈ, ਜਿਹੜੀਆਂ ਸੋਵਰਨ ਜਾਂ ਬੇਸ਼ੱਕ ਵਿਦਨ ਪ੍ਰੋਟੈਕਟੋਰੇਟ ਸੀਗੀਆਂ ਉਹ ਜੀ। ਹੁਣ ਇਸ ਸਭ ਦੇ ਔਰ ਉਸ ਪੰਜਾਬ ਦੇ ਵਿੱਚ ਬੇਸ਼ੱਕ ਆਬਾਦੀ 13-14% ਸੀ, 30% ਤੋਂ ਜ਼ਿਆਦਾ ਜਿਹੜਾ ਮਾਲੀਆ ਜ਼ਮੀਨਾਂ ਦੀ ਮਲਕੀਅਤ ਸਿੱਖਾਂ ਦੇ ਕੋਲ ਸੀ ਔਰ ਗੁੱਡਵਿਲ ਸੀ ਸਿੱਖਾਂ ਦੇ ਲਈ, ਕਿਉਂਕਿ ਸੈਕੰਡ ਵਰਲਡ ਵਾਰ 'ਚ ਦੁਨੀਆ ਭਰ 'ਚ ਜਾ ਕੇ ਸਿੱਖ ਫਸਟ ਵਰਲਡ ਵਾਰ 'ਚ ਵੀ ਸੀ। ਸੋ ਮਤਲਬ ਜਿਹੜੀ ਸੁਚੱਜੀ ਲੀਡਰਸ਼ਿਪ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਤੁਸੀਂ ਪਲੱਸ ਪੁਆਇੰਟ ਆਪਣੇ ਪਾਸੇ ਕਰਕੇ ਫਿਰ ਤੁਸੀਂ, ਔਰ ਇਹਦੇ 'ਚ ਇੱਕ ਨੁਕਤਾ ਹੋਰ ਮੈਂ ਇਹ ਕਹਿਣਾ ਚਾਹੁੰਦਾ, ਬਹੁਤ ਵਾਰ ਕਿਉਂਕਿ ਪ੍ਰੋਪੇਗੈਂਡਾ ਜਿਹੜੀ ਉਹਨਾਂ ਦੀ ਸਾਰੀ ਰਹੀ ਹੈ ਮਿਨਿਸਟਰੀ ਭਾਰਤ ਦੀ, ਬੇਸ਼ੱਕ ਉਹ ਅਫੀਸ਼ੀਅਲ ਸੀ ਹੈ ਜਾਂ ਅਨਅਫੀਸ਼ੀਅਲ ਅੱਜ ਗੋਦੀ ਮੀਡੀਆ ਦੇ ਰੂਪ 'ਚ ਹੈ ਜੀ, ਉਹਨਾਂ ਦਾ ਹਮੇਸ਼ਾ ਹੀ ਜ਼ੋਰ ਲੱਗਾ ਰਿਹਾ ਹੈ ਕਿ ਉਹ ਸਿੱਖਾਂ ਨੂੰ ਮੁਸਲਮਾਨਾਂ ਦੇ ਅਗੇਂਸਟ ਪਿੱਟ ਕਰਨ। ਲੇਕਿਨ ਜੇ ਅਸੀਂ ਈਵਨ ਪਾਕਿਸਤਾਨ ਦੀ ਕਾਇਮੀ ਕਾਇਦੇ ਆਜ਼ਮ ਦੀ ਅਗਵਾਈ ਥੱਲੇ ਹੁੰਦੀ ਹੈ, ਅਸੀਂ ਇੱਕ ਵੀ ਸਟੇਟਮੈਂਟ ਹਿਸਟਰੀ 'ਚੋਂ ਕੱਢ ਕੇ ਕੋਟ ਨਹੀਂ ਕਰ ਸਕਦੇ ਕਿ ਕਾਇਦੇ ਆਜ਼ਮ ਨੇ ਸਿੱਖਾਂ ਦੇ ਖਿਲਾਫ ਕੁਝ ਕਿਹਾ ਹੋਏ ਜਾਂ ਉਹਨਾਂ ਨੇ ਸਿੱਖ ਲੀਡਰਸ਼ਿਪ ਦੇ ਖਿਲਾਫ। ਹਾਂ, ਇਸ ਦੇ ਕੰਟਰਰੀ ਉਹਨਾਂ ਨੇ ਕਿਹਾ ਵੀ ਸਿੱਖ ਅੱਡ ਨੇ, ਨੇਸ਼ਨ ਨੇ, ਪਰ ਆਹ ਤੁਹਾਡੇ ਕੋਲ ਆਪਸ਼ਨਸ ਨੇ। ਉਹਨਾਂ ਨੇ ਖੁਦ ਜਾ ਕੇ ਮਹਾਰਾਜਾ ਪਟਿਆਲਾ ਨੂੰ ਵੀ ਲਿਆਕਤ ਅਲੀ ਨੂੰ ਨਾਲ ਲੈ ਕੇ ਮਿਲੇ, ਮਾਸਟਰ ਤਾਰਾ ਸਿੰਘ ਤੱਕ ਅਪਰੋਚ ਕੀਤਾ, ਸਰ ਕਪੂਰ ਸਿੰਘ ਜਿਹੜੇ ਸਟੂਡੈਂਟ ਸਨ ਉਸ ਵੇਲੇ ਆਕਸਫੋਰਡ ਯੂਕੇ 'ਚ ਔਰ ਉਹਨਾਂ ਦੇ ਉਹ ਜਾਣੂ ਵੀ ਸਨ, ਉਹਨਾਂ ਤੱਕ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਰਿਪੀਟਡਲੀ ਕਿਹਾ ਕਿ ਵੀ ਤੁਸੀਂ ਇਹ ਕਾਂਗਰਸ ਨੂੰ ਸਮਝ ਨਹੀਂ ਪਾ ਰਹੇ, ਇਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਹ ਇੱਕ ਫਿਰਕੂ ਜਮਾਤ ਹੈ ਔਰ ਸਿੱਖ, ਔਰ ਕਿਉਂਕਿ ਉਹ ਇਹ ਸਮਝਦੇ ਸੀ ਕਿ ਜੇ ਸਿੱਖ ਹੈਂਡ ਜੁਆਇਨ ਕਰਦੇ ਨੇ ਕਾਂਗਰਸ ਦੇ ਉਸ ਜਿਹੜਾ ਉਹਨਾਂ ਦੀ ਮ੍ਰਿਗ ਤ੍ਰਿਸ਼ਨਾ ਮਿਰਾਜ 'ਚੋਂ ਨਿਕਲਦੇ ਨੇ ਤੇ ਫਿਰ ਜਮਨਾ ਤੱਕ ਜਿਹੜੀ ਆ ਹੱਦਾਂ ਬਣਦੀਆਂ ਨੇ। ਔਰ ਸਿੱਖਾਂ ਦੇ ਕੋਲ ਦੋਨੋਂ ਪਾਸੇ ਆਪਸ਼ਨਸ ਨੇ, ਇੱਕ ਪਾਸੇ ਅੰਗਰੇਜ਼ ਹਿੰਟ ਥਰੂ ਆਊਟ ਕਰ ਰਹੇ ਨੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੀ, ਕਾਇਦੇ ਆਜ਼ਮ ਵਿਦਨ ਪਾਕਿਸਤਾਨ ਇੱਕ ਆਟੋਨੋਮਸ ਰੀਜਨ ਦੀ ਗੱਲ ਕਰ ਰਹੇ ਨੇ ਜਿਹਦੇ ਥੱਲੇ ਕੋਈ ਕਾਨੂੰਨ ਉੱਥੇ ਐਸਾ ਨਹੀਂ ਹੋਏਗਾ ਜਿਹੜਾ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਲਾਗੂ ਹੋਏ। ਔਰ ਸਾਡੀ ਲੀਡਰਸ਼ਿਪ, ਮੈਂ ਇਹ ਸਮਝਦਾ ਵੀ ਤੁਸੀਂ ਹਿੰਦੂਆਂ ਨੂੰ ਹੀ ਜੁਆਇਨ ਕਰ ਲਓ ਜੇ ਕਰਨਾ ਚਾਹੁੰਦੇ ਸੀ, ਤੁਸੀਂ ਘੱਟੋ ਘੱਟ ਉਹਨਾਂ ਦੋਨਾਂ ਆਪਸ਼ਨਸ ਨੂੰ ਰੱਖ ਕੇ ਬਾਰਗੇਨਿੰਗ ਤਾਂ ਕਰੋ। ਉਹਨਾਂ ਨੂੰ ਕਹੋ ਕਿ ਕਾਇਦੇ ਆਜ਼ਮ ਇਹ ਸਾਨੂੰ ਆਫਰ ਕਰਦੇ ਨੇ ਆਜ਼ਾਦ ਦੇਸ਼ ਦੀ ਤੁਸੀਂ ਦੱਸੋ ਸਾਨੂੰ ਕੀ ਦਿੰਦੇ ਹੋ। ਔਰ ਜਿਹੜੀ ਸਿੱਖਾਂ ਦੇ ਕੋਲ ਵੇਟੇਜ ਸੀ ਤੀਸਰੀ ਧਿਰ ਦੇ ਤੌਰ ਤੇ ਹਿੰਦੂ ਇੰਡੀਆ ਔਰ ਇਸਲਾਮਿਕ ਪਾਕਿਸਤਾਨ ਦੇ ਵਿਚਕਾਰ ਬਫਰ ਸਟੇਟ ਦਾ ਵੀ, ਔਰ ਉਹਨਾਂ ਲੋਕਾਂ ਦਾ, ਕਿਉਂਕਿ ਸਾਡਾ ਤਾਂ ਮੂਲ ਤੌਰ ਤੇ ਵੈਰ ਹੈ ਹੀ ਨਹੀਂ ਕਿਸੇ ਮਜ਼ਹਬ ਦੇ ਨਾਲ, ਪਰ ਸਾਡੀ ਨਾਹਿਲ ਲੀਡਰਸ਼ਿਪ ਨੇ ਇੱਕ ਪਾਸੇ ਉਹ ਤਲਵਾਰ ਬਣੇ ਕਾਂਗਰਸ ਦੀ ਪਾਕਿਸਤਾਨ ਦਾ ਵਿਰੋਧ ਕਰਨ ਦੇ ਲਈ। ਔਰ ਇਹੀ ਕਾਰਨ ਹੈ ਕਿ ਜਦੋਂ ਫਿਰ ਐਨਸ਼ੂਇੰਗ ਸਿਵਲ ਵਾਰ ਹੁੰਦੀ ਹੈ ਉਹਦੇ ਵਿੱਚ ਦੋਨੋਂ ਕੌਮਾਂ ਇੱਕ ਦੂਜੇ ਦੇ ਗਾਟੇ ਦੇ ਉੱਤੇ ਹੁੰਦੀਆਂ ਨੇ, ਕਿਉਂਕਿ ਉਹਦੇ ਲਈ ਵੀ ਕਿਸੇ ਹੱਦ ਤੱਕ ਇਹ ਜ਼ਿੰਮੇਵਾਰੀ ਇਸ ਲੀਡਰਸ਼ਿਪ ਦੀ ਬਣਦੀ ਹੈ ਕਿ ਉਹਨਾਂ ਨੇ ਅੱਖਾਂ ਬੰਦ ਕਰਕੇ ਪਾਕਿਸਤਾਨ ਦਾ ਵਿਰੋਧ ਕੀਤਾ, ਆਪਣਾ ਵੀ ਕੁਝ ਨਹੀਂ ਬਣਾਇਆ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ 47 ਦਾ ਜਿਹੜਾ ਵੱਡਾ ਦੁਖਾਂਤ ਕੌਮ ਨੇ ਝੱਲਿਆ, 40% ਸਿੱਖ ਜਿਹੜੇ ਨੇ ਉਹ ਪਨਾਹਗੀਰ ਬਣਦੇ ਨੇ।
3 ਤੋਂ 5 ਲੱਖ ਮਾਰੇ ਜਾਂਦੇ ਨੇ ਔਰ ਉਹੀ ਹਾਲ ਜਿਹੜੇ ਮੁਸਲਮਾਨ ਭਾਰਤੀ ਕਬਜ਼ੇ ਵਾਲਾ ਪੰਜਾਬ ਜਿਹੜਾ ਅੱਜ ਉੱਥੋਂ ਜਾਂਦੇ ਨੇ ਉਹਨਾਂ ਦੇ ਨਾਲ ਵੀ ਹੈਵਾਨੀਅਤ ਟੂ ਦਾ ਐਕਸਟ੍ਰੀਮ ਨਜ਼ਰ ਆਉਂਦੀ ਹੈ ਔਰ ਅਸੀਂ ਉਸ ਸਰਹੱਦ ਦੇ ਉੱਤੇ ਬੈਠ ਜਾਂਦੇ ਹਾਂ 600 ਕਿਲੋਮੀਟਰ ਦੇ ਲਗਭਗ ਜਿਹਦੇ 'ਚ ਹੌਸਟੈਲਿਟੀ ਦੋਨੋਂ ਪਾਸੇ ਅਗਲੇ ਸਾਲਾਂ 'ਚ ਫਿਰ ਉਹ 65 ਹੋਏ 71 ਹੋਏ ਔਰ 1999 ਤੱਕ ਪਹੁੰਚਦੇ ਆ ਕਾਰਗਿਲ ਹੋਏ ਅਸੀਂ ਇੱਕ ਫਾਡਰ ਦੇ ਤੌਰ ਤੇ ਵਰਤੇ ਜਾਂਦੇ ਹਾਂ ਇਹਨਾਂ ਦੇ ਹੱਥਾਂ 'ਚ। ਹਾਲਾਂ ਜੂਨ 84 ਤੋਂ ਬਾਅਦ ਬਹੁਤ ਸਾਰੀ ਧੁੰਦ ਛੱਟੀ ਸਿੱਖਾਂ ਨੂੰ ਵੀ ਨਜ਼ਰ ਆਇਆ ਹਿੰਦੂ ਤਵੀ ਜਿਹਨੂੰ ਅੱਜ ਕਹਿੰਦੇ ਨੇ ਉਹਨਾਂ ਦਾ ਜਿਹੜਾ ਰੀਅਲ ਚਿਹਰਾ ਔਰ ਇਹਨਾਂ ਪਿਛਲੇ 36-37 ਸਾਲਾਂ 'ਚ ਦੋਨੋਂ ਕੌਮਾਂ ਦੀ ਕੁਰਬਤ ਵਧੀ ਹੈ। ਅਸੀਂ ਪਾਕਿਸਤਾਨ ਨੂੰ ਨਾ ਸਿਰਫ ਇੱਕ ਦੋਸਤ ਦੇ ਤੌਰ ਤੇ ਦੇਖਦੇ ਹਾਂ ਅਸੀਂ ਫਿਊਚਰ ਦੇ ਖਾਲਿਸਤਾਨ ਦੇ ਗਵਾਂਢੀ ਦੇ ਤੌਰ ਤੇ ਦੇਖਦੇ ਹਾਂ ਔਰ ਮੈਂ ਸਮਝਦਾ ਵੀ ਪਾਕਿਸਤਾਨ 'ਚ ਵੀ 84 ਤੋਂ ਬਾਅਦ ਚੇਂਜਸ ਹੁੰਦੀਆਂ ਚਲੀਆਂ ਗਈਆਂ ਨੀਤੀ 'ਚ। ਉੱਥੇ ਸਿਵਿਲੀਅਨ ਹਕੂਮਤ ਹੋਏ ਜਾਂ ਫੌਜੀ ਹਕੂਮਤ ਹੋਏ ਨਵਾਜ਼ ਸ਼ਰੀਫ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਹੈ ਜਿਹੜੀ ਇੱਕ ਇਸਲਾਮਿਕ ਮੁਲਕ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਸੀ। ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼ੁਰੂ ਹੁੰਦੀ ਹੈ ਔਰ ਮੈਂ ਸਮਝਦਾ ਵੀ 9 ਅਗਸਤ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਉਹ ਜਿਹੜੀਆਂ ਨੀਤੀਆਂ ਫਿਰ ਨੇ ਉਹਦੀ ਕਲਾਈਮੈਕਸ ਸੀ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਪਿਛਲੇ ਸੈਚਰਡੇ ਹੀ ਅਸੀਂ ਰਾਜਾ ਰਜ਼ਾਕ ਬੈਠੇ ਨੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਅਸੀਂ ਸਾਂਝੇ ਤੌਰ ਦੇ ਉੱਤੇ ਜਿਵੇਂ ਪਾਕਿਸਤਾਨ ਡੇ ਵੀ ਖਾਲਿਸਤਾਨ ਡੇ ਵੀ ਔਰ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਵੀ ਐਟਲਾਂਟਿਕ ਓਸ਼ਨ ਦੀ ਹਿੱਕ ਦੇ ਉੱਤੇ ਪਾਕਿਸਤਾਨ ਦਾ ਝੰਡਾ ਵੀ ਲਹਿਰਾ ਰਿਹਾ ਹੈ ਖਾਲਿਸਤਾਨ ਦਾ ਵੀ ਲਹਿਰਾ ਰਿਹਾ ਹੈ ਕਸ਼ਮੀਰ ਦਾ ਵੀ ਲਹਿਰਾ ਰਿਹਾ ਇਹ ਸਾਡਾ ਫਿਊਚਰ ਹੈ। ਔਰ ਮੈਂ ਸਮਝਦਾ ਕਿ ਪਿਛਲੀਆਂ ਗਲਤੀਆਂ ਨੂੰ 47 'ਚ ਤਾਂ ਅਸੀਂ ਵਾਪਸ ਨਹੀਂ ਜਾ ਸਕਦੇ ਸਿਰਫ ਲਰਨ ਕਰ ਸਕਦੇ ਹਾਂ ਲੈਸਨ ਔਰ ਉਹ ਲੈਸਨ ਇਹੀ ਹੈ ਕਿ ਹਿੰਦੂ ਤਵੀ ਜਾਲ ਇਹਨਾਂ ਦੇ ਉਸ ਚੱਕਰ ਵਿਊ 'ਚੋਂ ਅਸੀਂ ਨਿਕਲੀਏ ਔਰ ਭਵਿੱਖ ਨੂੰ ਦੇਖੀਏ ਤਾਂ ਭਵਿੱਖ ਫੇਰ ਵੀ ਸਾਡਾ ਇੱਕ ਹੋਰ ਅਪਰਚੁਨਿਟੀ ਸਾਡੇ ਦਰਾਂ ਦੇ ਉੱਤੇ ਦਸਤਕ ਦੇ ਰਹੀ ਹੈ। ਅਫਗਾਨਿਸਤਾਨ ਦੀ ਗੱਲ ਜਦੋਂ ਹੋਏਗੀ ਅਸੀਂ ਉਹਨੂੰ ਵੇਰਵੇ ਨਾਲ ਗੱਲ ਕਰਾਂਗੇ ਕਿ ਉਹ ਅਪਰਚੁਨਿਟੀ ਕੀ ਹੈ ਤੇ ਕਿਵੇਂ ਸਾਨੂੰ ਉਹਨੂੰ ਗ੍ਰੈਬ ਕਰਨ ਦੀ ਲੋੜ ਹੈ। ਜੀ ਰਾਜਾ ਰਜ਼ਾਕ ਜੀ ਤੁਹਾਡੇ ਵੱਲ ਆਵਾਂ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਵੀ ਕੀਤਾ ਕਿ ਪਿਛਲੇ ਹਫਤੇ ਪਾਕਿਸਤਾਨ ਡੇ ਮਨਾ ਕੇ ਹਟਿਆ ਪਾਕਿਸਤਾਨ ਦੇ ਜਿਹੜਾ ਇੰਡੀਪੈਂਡੈਂਸ ਡੇ ਆ 14 ਅਗਸਤ ਤੁਹਾਨੂੰ ਵੀ ਵਧਾਈ ਤੇ ਜਿਹੜੀ ਸਾਡੀ ਦਰਸ਼ਕ ਸਾਡੇ ਪਾਕਿਸਤਾਨੀ ਵੀਰ ਭੈਣ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਜਿਹੜੀ ਇਹ ਸੈਲੀਬ੍ਰੇਸ਼ਨ ਵੀ ਹੋਈ ਹੈ ਇਸ ਨਜ਼ਰੀਏ ਦੇ ਨਾਲ ਤੁਸੀਂ ਜ਼ਰੂਰ ਵਿਚਾਰ ਸਾਂਝੇ ਕਰੋ। ਜੀ ਬਹੁਤ ਸ਼ੁਕਰੀਆ ਟੀਵੀ 84 ਦਾ ਕਿ ਅੱਜ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਾ ਦਿਨ ਹੈ ਔਰ ਉਸ ਦੀ ਮੁਨਾਸਬਤ ਦੇ ਨਾਲ ਤੁਸੀਂ ਐਗਜ਼ੈਕਟਲੀ ਉਸ ਟਾਈਮ ਤੇ ਇਹ ਪ੍ਰੋਗਰਾਮ ਅਰੇਂਜ ਕੀਤਾ ਹੈ। ਜਿਤਨੇ ਵੀ ਪਾਕਿਸਤਾਨੀ ਤੁਹਾਡੇ ਵਿਊਅਰਸ ਐਂਡ ਭੈਣ ਭਾਈ ਨੇ ਉਹਨਾਂ ਨੂੰ ਵੀ ਇੱਕ ਕਨਗ੍ਰੇਟ ਕਰਨ ਵਾਸਤੇ ਕਿ 14 ਅਗਸਤ ਤੁਹਾਡੀ ਤਰਫੋਂ ਵੀ ਆਜ਼ਾਦੀ ਦਾ ਦਿਨ ਮੁਬਾਰਕ ਹੋਵੇ ਤੇ ਇਸ ਦਾ ਮੈਂ ਸ਼ੁਕਰੀਆ ਅਦਾ ਕਰਨਾ। ਅਸੀਂ ਵੈਸੇ ਤੇ ਪਿਛਲੇ ਸੈਚਰਡੇ ਅਗਸਤ 7 ਨੂੰ ਇਸ ਦੀ ਸੈਲੀਬ੍ਰੇਸ਼ਨ ਦਾ ਆਗਾਜ਼ ਕਰ ਚੁੱਕੇ ਹਾਂ ਔਰ ਇਸ ਦਫਾ ਜਿਹੜਾ ਆਜ਼ਾਦੀ ਦਾ ਦਿਨ ਅਸੀਂ ਮਨਾਇਆ ਇਹ ਬੜਾ ਡਿਫਰੈਂਟ ਤਰੀਕੇ ਦੇ ਨਾਲ ਇਸ ਦੀ ਸੈਲੀਬ੍ਰੇਸ਼ਨ ਕੀਤੀ ਹੈ ਕਿ ਇੱਕ ਤੇ ਅਟਲਾਂਟਿਕ ਓਸ਼ਨ ਦਾ ਅਸੀਂ ਇੰਤਖਾਬ ਕੀਤਾ ਕਿ ਡੀਪ ਸੀ ਵਿੱਚ ਜਾ ਕੇ ਤੇ ਇਸ ਆਜ਼ਾਦੀ ਦੇ ਦਿਨ ਨੂੰ ਮਨਾਇਆ ਜਾਵੇ ਔਰ ਉੱਥੇ ਸਿੰਬੋਲਿਕਲੀ ਤੁਸੀਂ ਦੇਖਿਆ ਕਿ ਇੱਕ ਮੈਸੇਜ ਜਿਹੜਾ ਯੂਨਿਟੀ ਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨ ਖਾਲਿਸਤਾਨ ਔਰ ਕਸ਼ਮੀਰ ਦੇ ਝੰਡੇ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਲਹਿਰਾ ਰਹੇ ਸਨ ਕਰੂਜ਼ ਦੇ ਉੱਤੇ ਉਹ ਵੀ ਇੱਕ ਬੜਾ ਦਿਲ ਨੂੰ ਜਿਹੜਾ ਨਾ ਟੱਚ ਕਰਨ ਵਾਲਾ ਇੱਕ ਉਹ ਮੰਜ਼ਰ ਸੀ ਔਰ ਉਸ ਵਿੱਚ ਇਹ ਹੈ ਕਿ ਦੇਖੋ ਕਿ ਜਿਹੜਾ ਸਾਡਾ ਸਬ ਕੰਟੀਨੈਂਟ ਹੈ ਉਸ ਦੀ ਮੇਜਰ ਜਿਹੜੀ ਪਾਵਰਸ ਹਨ ਉਹ ਮੈਂ 3 ਹੀ ਗਿਣਾਂਗਾ। ਪਾਕਿਸਤਾਨ ਤੇ ਹੈ ਹੀ ਹੈ ਆਜ਼ਾਦੀ ਆਪਣੀ ਅਚੀਵ ਕਰ ਚੁੱਕਿਆ ਕਸ਼ਮੀਰੀ ਵੀ 7 ਦਹਾਈਆਂ ਤੋਂ ਜ਼ਿਆਦਾ ਤੋਂ ਇੱਕ ਸਟਰਗਲ ਜਿਹੜੀ ਹੈ ਆਜ਼ਾਦੀ ਦੀ ਉਹ ਜੰਗ ਲੜ ਰਹੇ ਔਰ ਉਸ ਦੇ ਨਾਲ ਖਾਲਿਸਤਾਨ ਉਹ ਵੀ ਡਾਕਟਰ ਸਾਹਿਬ ਨੇ ਪੂਰੀ ਤਾਰੀਖ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਰੱਖੀ ਕਿ 1947 ਵਿੱਚ
ਸਿੱਖ ਲੀਡਰਸ਼ਿਪ ਨੇ ਕਿਸ ਤਰੀਕੇ ਦੇ ਨਾਲ ਉਹ ਅਪਰਚੂਨਿਟੀ ਮਿਸ ਕੀਤੀ। ਕਾਸ਼ ਉਹ ਅਪਰਚੂਨਿਟੀ ਮਿਸ ਨਾ ਹੁੰਦੀ ਜੀ ਤੇ ਅੱਜ ਬਰੇ ਸਗੀਰ ਦਾ ਨਕਸ਼ਾ ਕੁਝ ਹੋਰ ਹੀ ਹੋਣਾ ਸੀ। ਬਟ ਐਨੀਵੇ ਡਾਕਟਰ ਸਾਹਿਬ ਨੇ ਵੀ ਇਹ ਕਿਹਾ ਕਿ ਉਹ ਟਾਈਮ ਤੇ ਲੰਘ ਗਿਆ, ਹੁਣ ਅਸੀਂ ਅੱਗੋਂ ਫਿਊਚਰ ਦੇਖਣਾ ਕਿ ਅਸੀਂ ਉਸ ਮੌਕੇ ਨੂੰ ਜਿਹੜਾ ਅਸੀਂ ਗਵਾ ਬੈਠੇ ਹਾਂ ਉਸ ਨੂੰ ਅਸੀਂ ਕਿਸ ਤਰੀਕੇ ਨਾਲ ਬਿਹਤਰ ਕਰ ਸਕਦੇ ਹਾਂ। ਤੇ ਇਹ ਇੱਕ ਅਸੀਂ ਮੈਸੇਜ ਦਿੱਤਾ ਸੀ ਆਜ਼ਾਦੀ ਦਾ ਦਿਨ ਇਕੱਠੇ ਮਨਾ ਕੇ ਕਿ ਬਈ ਅਸੀਂ ਆਜ਼ਾਦੀ ਕਸ਼ਮੀਰ ਦੀ ਵੀ ਲੈਣੀ ਹੈ ਤੇ ਖਾਲਿਸਤਾਨ ਦੀ ਵੀ ਲੈਣੀ ਹੈ, ਔਰ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੋਵੇਗਾ। ਕਸ਼ਮੀਰੀਆਂ ਨੂੰ ਤੁਸੀਂ ਦੇਖੋ 70 ਸਾਲ ਤੋਂ ਕੁਰਬਾਨੀਆਂ ਉਹ ਦੇ ਰਹੇ ਨੇ ਔਰ 1 ਇੰਚ ਵੀ ਉਹ ਪਿੱਛੇ ਨਹੀਂ ਹੋਏ। ਖਾਲਿਸਤਾਨ ਦੇ ਜਿਹੜੇ ਸਾਡੇ ਸਿੱਖ ਭੈਣ ਭਰਾ ਉਹਨਾਂ ਵੀ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅੱਜ ਵੀ ਪੰਜਾਬ ਵਿੱਚ ਵੀ ਉਸੇ ਤਰੀਕੇ ਦੇ ਨਾਲ ਇੰਡੀਅਨ ਜਬਰ ਔਰ ਜ਼ੁਲਮ ਬਰਦਾਸ਼ਤ ਕਰ ਰਹੇ ਹਨ। ਜੇਲ੍ਹਾਂ ਵਿੱਚ ਕਿੰਨੇ ਕੈਦ ਹਨ ਜੀ, ਔਰ ਓਵਰਸੀਜ਼ ਵਿੱਚ ਜਿੰਨੀ ਸਿੱਖ ਕਮਿਊਨਿਟੀ ਹੈ ਉਹ ਤੇ ਗਾਏ ਬਗਾਏ ਜਿਹੜਾ ਆਪਣਾ ਇਤਜਾਜ ਰਿਕਾਰਡ ਕਰਦੇ ਹਨ ਔਰ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਵੀ ਡਿਮਾਂਡ ਹਮੇਸ਼ਾ ਕੀਤੀ ਜਾਂਦੀ ਹੈ ਕਿ ਖਾਲਿਸਤਾਨ ਵਿੱਚ ਵੀ ਹਿਊਮਨ ਰਾਈਟਸ ਦੀ ਜਿਹੜੀਆਂ ਵਾਇਲੇਸ਼ਨਾਂ ਹੋ ਰਹੀਆਂ ਇਸ ਦਾ ਯੂਨਾਈਟਿਡ ਨੇਸ਼ਨ ਨੂੰ ਵੀ, ਅਮਰੀਕਾ ਨੂੰ ਵੀ, ਬਾਕੀ ਮੁਮਾਲਕ ਨੂੰ ਵੀ ਇਸ ਦੀ ਨਜ਼ਰ ਰੱਖਣੀ ਚਾਹੀਦੀ ਹੈ ਔਰ ਸਿੱਖਾਂ ਦੇ ਨਾਲ ਵੀ ਜਿਹੜੀ ਜ਼ਿਆਦਤੀ ਹੋ ਰਹੀ ਹੈ ਰੁਕਣੀ ਚਾਹੀਦੀ ਹੈ ਔਰ ਉਹਨਾਂ ਨੂੰ ਆਜ਼ਾਦੀ ਦਾ ਰਾਈਟ ਮਿਲਣਾ ਚਾਹੀਦਾ। ਤੇ ਸਾਡੀ ਖੁਆਇਸ਼ ਇਹ ਹੈ ਕਿ ਉਹ ਦਿਨ ਜਲਦੀ ਆਵੇ ਕਿ ਜਦੋਂ ਅਸੀਂ ਇਸੇ ਤਰੀਕੇ ਦੇ ਨਾਲ ਦੁਬਾਰਾ ਇਹ ਜਸ਼ਨ ਮਨਾਈਏ ਔਰ ਇਹ ਤਿੰਨੇ ਝੰਡੇ ਜਿਹੜੇ ਆਜ਼ਾਦ ਮੁਲਕਾਂ ਦੇ ਝੰਡੇ ਦੇ ਤੌਰ ਤੇ ਲਹਿਰਾਣ। ਔਰ ਮੈਨੂੰ ਬੜਾ ਪੱਕਾ ਯਕੀਨ ਹੈ ਮੇਰਾ ਆਪਣੇ ਰੱਬ ਦੀ ਜ਼ਾਤ ਤੇ ਕਿ ਇਨਸ਼ਾਅੱਲਾ ਇਹ ਦਿਨ ਜ਼ਰੂਰ ਆਵੇਗਾ ਔਰ ਇਹ ਤਿੰਨੇ ਕੌਮਾਂ ਜਿਹੜੀਆਂ ਆਜ਼ਾਦ ਹੋਣਗੀਆਂ ਔਰ ਮਿਲ ਜੁਲ ਕੇ ਇੱਕ ਦੂਜੇ ਦੇ ਨਾਲ ਸਾਈਡ ਬਾਈ ਸਾਈਡ, ਜਿਸ ਤਰ੍ਹਾਂ ਡਾਕਟਰ ਸਾਹਿਬ ਹਮੇਸ਼ਾ ਕਹਿੰਦੇ ਨੇ, ਬਲਕਿ ਕਾਇਦ ਆਜ਼ਮ ਰਹਿਮਤੁल्लाह ਅਲੈਹ ਵੀ ਤਾਂ ਇੰਡੀਆ ਦੇ ਬਾਰੇ 'ਚ ਕਿਹਾ ਸੀ, ਮਗਰ ਖਾਲਿਸਤਾਨ ਦੇ ਬਾਰੇ ਵਿੱਚ ਵੀ ਮੈਂ ਇਹੀ ਕਹਿ ਰਿਹਾ ਕਿ ਮਿਲ ਕੇ ਰਹਿਣਗੇ ਔਰ ਇੱਕ ਮਿਸਾਲੀ ਨੇਬਰ ਦੇ ਤੌਰ ਤੇ ਰਹਿਣਗੇ। ਔਰ ਇੱਕ ਗੱਲ ਮੈਂ ਆਖਰੀ ਮੈਂ ਜ਼ਰੂਰ ਕਰਾਂਗਾ ਕਿ ਕਸ਼ਮੀਰ ਦੀ ਆਜ਼ਾਦੀ ਵਾਸਤੇ ਬਹੁਤ ਜ਼ਰੂਰੀ ਹੈ ਜੀ ਕਿ ਖਾਲਿਸਤਾਨ ਦੀ ਆਜ਼ਾਦੀ ਉਸ ਤੋਂ ਪਹਿਲੇ ਹੋਵੇ ਤੇ ਕਸ਼ਮੀਰੀਆਂ ਦਾ ਸਫ਼ਰ ਘਟ ਜਾਵੇਗਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਵਿਚਾਰ ਸਾਂਝੇ ਕੀਤੇ ਆ। ਹਿੰਮਤ ਸਿੰਘ ਜੀ, ਜਿਵੇਂ ਸਾਂਝੀਵਾਲਤਾ ਦੀ ਗੱਲ ਹੋਈ ਹੈ ਵੀ ਨਾਲ ਕਸ਼ਮੀਰ ਵੀ ਹੈ, ਅਸੀਂ ਪੰਜਾਬ ਦੇ ਹਿਊਮਨ ਰਾਈਟਸ ਦੀ, ਸਿੱਖਾਂ ਦੀ, ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਜਦੋਂ ਇਹ ਸਾਰੇ ਪਾਰਟ ਨੂੰ ਇਕੱਠਿਆਂ ਕਰਦੇ ਹਾਂ, ਕਸ਼ਮੀਰ ਹੋ ਗਿਆ, ਪੰਜਾਬ ਹੋ ਗਿਆ ਜਾਂ ਜਦੋਂ ਨਾਲ ਪਾਕਿਸਤਾਨ ਜੁੜ ਜਾਂਦਾ ਤੇ ਇੱਕ ਨੈਗੇਟਿਵਿਟੀ ਜਿਹੜੀ ਹੈ ਉਹ ਭਾਰਤ ਵੱਲੋਂ ਜਾਂ ਖਾਸ ਤੌਰ ਤੇ ਜਿਹੜਾ ਜਿਹਨੂੰ ਹੁਣ ਅਸੀਂ ਗੋਦੀ ਮੀਡੀਆ ਕਰਕੇ ਵੀ ਸੰਬੋਧਨ ਕਰਦੇ ਹਾਂ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਵੀ ਜੀ ਇਹਨੂੰ ਟੈਰਰਿਜ਼ਮ ਦੇ ਥੱਲੇ ਵੀ ਜੋੜਿਆ ਜਾਂਦਾ, ਇਹਨਾਂ ਨੂੰ ISI ਦੇ ਨਾਲ ਜੋੜ ਕੇ, ਮਤਲਬ ਇੱਕ ਬੜੀ ਨੈਗੇਟਿਵ ਕਿਸਮ ਦੀ ਜਿਹੜੀ ਪ੍ਰੋਪੇਗੈਂਡਾ ਹੈ ਉਹ ਦੇਖਣ ਨੂੰ ਮਿਲਦਾ ਆ ਮੀਡੀਆ ਦੇ ਵੱਲੋਂ। ਤੁਸੀਂ ਇੱਥੇ ਬੈਠੇ ਹੋ, ਉਹ ਚੀਜ਼ ਨੂੰ ਦੇਖਦੇ ਵੀ ਹੋ, ਸਮਝਦੇ ਵੀ ਹੋ ਤੇ ਜੇ ਇਹ ਕਹਿਣਾ ਹੋਵੇ ਵੀ ਹੰਡਾਉਣੇ ਵੀ ਹੋ, ਉਹ ਵੀ ਗੱਲ ਸਿੱਧੀ ਸਿੱਧੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ। ਸੋ ਇਸ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ ਜਦੋਂ ਇਹ ਸਾਂਝੀਵਾਲਤਾ ਦੀ ਗੱਲ ਸਾਡੇ ਲਈ ਸਾਂਝੀ ਹੈ ਪਰ ਉਹਨੂੰ ਕਿਵੇਂ ਨੈਗੇਟਿਵ ਪੋਰਟਰੇ ਕੀਤਾ ਜਾਂਦਾ? ਵੱਡਾ ਸਵਾਲ ਇਹ ਵੀ ਹੈ ਵੀ ਇਹਦਾ ਪ੍ਰਭਾਵ ਸਾਡੇ ਲੋਕ ਵੀ ਕਿਸੇ ਹੱਦ ਤੱਕ ਕਬੂਲਦੇ ਆ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਭਾਰਤੀ ਜਿਹੜਾ ਮੀਡੀਆ ਉਹਦਾ ਜਿਹੜਾ ਰੋਟੀ ਪਾਣੀ ਆ ਉਹ ਸਾਰਾ ਚੱਲਦਾ ਹੀ ਇਸੇ ਗੱਲ ਤੋਂ ਆ ਕਿਉਂਕਿ ਉਹਨਾਂ ਨੇ ਏਜੰਸੀਆਂ ਤੋਂ, ਗੌਰਮੈਂਟ ਤੋਂ ਜਿਹੜੀ ਫੰਡਿੰਗ ਆ ਭਾਰਤੀ ਮੀਡੀਆ ਨੂੰ, ਕਿਉਂਕਿ ਉਹਨਾਂ ਦੇ ਪੇਡ ਆ ਸਾਰੇ ਹੀ ਜਿਹੜੇ RSS, ਈਵਨ ਮੋਦੀ, ਜਿਵੇਂ ਸਾਰੇ ਦਿਨ ਤੁਸੀਂ ਦੇਖੋ ਇੰਡੀਅਨ ਮੀਡੀਆ ਅਸੀਂ ਤਾਂ ਦੇਖਦੇ ਹੀ ਬਹੁਤ ਘੱਟ ਆ ਕਿਉਂਕਿ ਉਹਦੇ ਤੇ ਮੋਦੀ ਹੋਈ ਜਾਂਦਾ। RSS ਉਹਨਾਂ ਦੀਆਂ ਆਈਡੀਓਲੋਜੀ ਉਹੀ ਹਿੰਦੂਤਵ ਦਾ ਜਿਹੜਾ ਰਾਗ ਅਲਾਪਦੇ ਰਹਿੰਦੇ ਆ। ਪਰ ਤੁਸੀਂ ਇਹਦੇ ਉਲਟ ਜਾ ਕੇ ਦੇਖੋ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੈ ਨਾ ਜੀ, ਭਾਈ ਮਰਦਾਨਾ ਜੀ, ਉਹਨਾਂ ਦੀ ਜਿਹੜੀ ਇੱਕ ਸਾਂਝ ਆ, ਜਦੋਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਸਾਈਂ ਮੀਆਂ ਵੀਰ ਜੀ ਨੇ, ਸੋ ਬਹੁਤ ਸਾਰੇ ਹਿਸਟੋਰੀਕਲ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਸਾਡੇ ਗੁਰੂ ਸਾਹਿਬ ਦੇ ਇਤਿਹਾਸਕ ਜੀਵਨ ਕਾਲ ਤੋਂ ਹੀ ਲੈ ਕੇ ਕਿ ਜਿਹੜੀ ਇੱਕ ਸਾਂਝ ਆ, ਇੱਕ ਉਹ ਪਿਆਰ ਦੀ ਇੱਕ ਜਿਹੜੀ ਆ ਉਹ ਸਾਡੀ ਪਾਕਿਸਤਾਨ ਦੇ ਨਾਲ ਜਾਂ ਮੁਸਲਮਾਨ ਭੈਣ ਭਰਾਵਾਂ ਦੇ ਨਾਲ ਹੈ ਨਾ ਜੀ। ਸੋ ਭਗਤ ਕਬੀਰ ਜੀ
ਉਹਨਾਂ ਦੀ ਬਾਣੀ ਦਰਜ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਹਨਾ ਜੀ। ਬਾਬਾ ਸੋ ਫਰੀਦ। ਬਾਬਾ ਫਰੀਦ ਜੀ। ਸੋ ਮੈਂ ਸਮਝਦਾ ਇਹ ਸਾਨੂੰ ਕਿਸੇ ਗੱਲ ਦਾ, ਇਸ ਗੱਲ ਦਾ ਡਰ ਭੈ ਨਹੀਂ ਹੈਗਾ। ਇਹ ਭਾਰਤੀ ਮੀਡੀਆ ਦਾ ਜਿਹੜਾ ਪ੍ਰੋਪੋਗੰਡਾ ਇਹ ਲੱਖ ਵਾਰੀ ਜੰਮ ਕਰਨ, ਸਾਡੀ ਉਸ ਸਾਂਝ ਨੂੰ ਇਹਨਾਂ ਦੇ ਮੀਡੀਆ ਦੇ ਪ੍ਰੋਪੋਗੰਡੇ ਦੇ ਨਾਲ ਤੋੜਿਆ ਨਹੀਂ ਜਾ ਸਕਦਾ। ਉਹ ਇੰਨੀ ਗੂੜੀ ਸਾਂਝ ਆ। ਸੋ ਜਦ ਕਿ ਤੁਸੀਂ ਅਦਰਵਾਈਜ਼ ਤੁਸੀਂ ਜਿਹੜਾ ਹਿੰਦੂ ਦਾ ਸਿਸਟਮ ਦੇਖੋਗੇ, ਜਿਹੜਾ ਗੰਗੂ ਬ੍ਰਾਹਮਣ ਦਾ ਰੋਲ ਆ ਜੀ ਹਨਾ, ਸੋ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਘਾਤਕ ਮਿਲਣਗੀਆਂ ਜਿਹੜੀਆਂ ਕਿ ਹਿੰਦੂ ਜਿਹੜੇ ਸਿਸਟਮ ਦੀਆਂ ਕਿ ਗੁਰੂ ਸਾਹਿਬ ਦੇ ਜੀਵਨ ਕਾਲ ਤੋਂ ਲੈ ਕੇ ਜਿਹੜਾ ਕਿ ਪਹਾੜੀ ਰਾਜੇ ਜਿਹੜੇ 22 ਧਾਰਦੇ ਹੋਏ ਸੀ, ਜਿਹੜੀ ਮੁੱਢ ਬੰਨਿਆ ਗਿਆ ਮਹਾਰਾਜ ਦਸ਼ਮ ਪਾਤਸ਼ਾਹ ਦੇ, ਜਿਹੜਾ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ, ਉਹਦੇ ਵਿੱਚ ਵੀ ਤੁਸੀਂ ਜੇ ਦੇਖੋਗੇ ਉਹ ਸਾਰਾ ਸਿਸਟਮ ਨੂੰ ਸਮਝਣਾ ਪਏਗਾ ਤੁਹਾਨੂੰ। ਪਰ ਦੇਖੋ ਇਹ ਭਾਰਤੀ ਜਿਹੜੇ ਮੀਡੀਆ ਆ ਇਹਨਾਂ ਦਾ ਪ੍ਰੋਪੋਗੰਡਾ ਆ ਕਿ ਇੱਕ ਤੁਹਾਨੂੰ ਡਿਵਾਈਡ ਕਰਨ ਦਾ ਜਿਹੜਾ ਸਿਸਟਮ ਆ ਕਿ ਦਿਖਾਣਾ ਬਈ ਜੀ ਦੇਖੋ ਇਹਨਾਂ ਦੇ ISI ਦੇ ਨਾਲ ਆ। ਹੁਣ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਿੱਖਾਂ ਤੇ ਵੀ ਇਲਜ਼ਾਮ ਜਿਹੜਾ ਭਾਰਤੀ ਮੀਡੀਆ ਲਾਉਂਦਾ ਜੀ ਇਹ ਜੀ ISI ਦੇ ਪੇੜ ਆ। ਦੇਖੋ ਹੁਣ ਅਸੀਂ ਅਮਰੀਕਾ ਦੇ ਵਿੱਚ ਬੈਠੇ ਆ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਹ CIA ਦੇ ਏਜੰਟ ਆ, ਕਿਉਂਕਿ ਉਹ ਇਹ ਗੱਲ ਕਹਿ ਨਹੀਂ ਸਕਦੇ ਉਹਨਾਂ ਦੀਆਂ ਲੱਤਾਂ ਕੱਲੀਆਂ ਪੈਂਟਾਂ ਕੱਲੀਆਂ ਹੋ ਜਾਣਗੀਆਂ ਪਤਲੂਨਾਂ, ਇਹ ਗੱਲ ਉਹ ਕਹਿ ਨਹੀਂ ਸਕਦੇ ਹਨਾ, ਕਿਉਂਕਿ ਇੱਕ ਅਮਰੀਕਨ ਏਜੰਸੀ ਨੂੰ ਕਹਿਣਾ ਤੇ ਇੱਥੇ ਇਨਵੈਸਟੀਗੇਟ ਹੁੰਦੀ ਆ ਉਹਦੀ, ਫਿਰ ਸਾਰਾ ਕੁਝ ਸੱਚ ਨਿਕਲ ਕੇ ਸਾਹਮਣੇ ਆ ਜਾਂਦਾ। ਹੁਣ ਹਮੇਸ਼ਾ ਪਾਕਿਸਤਾਨ ਦੇ ਉੱਤੇ ISI ਦੇ ਨਾਲ ਸਿੱਖਾਂ ਦੇ ਰਿਲੇਸ਼ਨ ਆ। ਦੇਖੋ ਗੁਰੂ ਦੇ ਜਿਹੜੇ ਸਿੱਖ ਆ ਕੁੱਲ ਦੁਨੀਆ ਦੇ ਵਿੱਚ ਕੇਸ਼ਰੀ ਨਿਸ਼ਾਨ ਸਾਹਿਬ ਦੇ ਚੱਕ ਕੇ ਆ ਕੋਵਿਡ ਦੇ ਵਿੱਚ ਲੰਗਰ ਲਾਤੇ ਆ ਹਨਾ। ਸਾਨੂੰ ਮਤਲਬ ਕਈ ਵਾਰੀ ਫੰਡਿੰਗ ਦੀ ਗੱਲ ਚੱਲਦੀ ਆ ਭਾਰਤੀ ਮੀਡੀਆ ਦੇ ਵਿੱਚ ਵੀ ISI ਪੇ ਕਰਦੀ ਆ। ਜਿਹੜਾ ਬਾਬੇ ਨਾਨਕ ਦਾ ਚਲਾਇਆ $20 ਦਾ ਲੰਗਰ ਆ ਔਰ ਜਿਹੜਾ ਗੁਰੂ ਦਾ ਇਹ ਸਿੱਖ ਆ ਕੁੱਲ ਦੁਨੀਆ ਦੇ ਵਿੱਚ ਲੰਗਰ ਵਰਤਾਉਂਦਾ ਆ, ਸਾਰਾ ਸਿਸਟਮ ਚੱਲ ਰਿਹਾ, ਦੁਨੀਆ ਦੇਖਦੀ ਆ। ਸੋ ਉਸ ਚੀਜ਼ ਨੂੰ ਇਹਨਾਂ ਦਾ ਭੰਡਣ ਤੋਂ ਇਲਾਵਾ ਇਹ ਪ੍ਰੋਪੋਗੰਡਾ ਜਦੋਂ ਤੁਹਾਡਾ ਆਪਣਾ ਰਾਜ ਹੋਏਗਾ ਨਾ, ਪੰਜਾਬ ਆਜ਼ਾਦ ਹੋਏਗਾ, ਮੀਡੀਆ ਫਿਰ ਤੁਹਾਡੇ ਕੋਲ ਵੀ ਹੋਏਗਾ, ਫਿਰ ਇਹ ਬਰਾਬਰ ਇਹਨਾਂ ਨੂੰ ਕਾਊਂਟਰ ਕੀਤਾ ਜਾ ਸਕਦਾ। ਹੁਣ ਵੀ ਜਦੋਂ ਗੱਲ ਟੇਬਲ ਤੇ ਆਏਗੀ, ਟੇਬਲ ਤੇ ਕਦੇ ਵੀ ਨਹੀਂ ਬੈਠ ਸਕਦੇ ਇਹ ਜਦੋਂ ਟੇਬਲ ਤੇ ਆਏਗੀ ਟੇਬਲ ਤੇ ਬੈਠੇ ਨਹੀਂ ਸਕਦੇ, ਕਿਉਂਕਿ ਤੁਹਾਡੇ ਕੋਲ ਇੱਕ ਸੋਲਿਡ ਤੁਹਾਡਾ ਆਪਣਾ ਰਾਜ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸੋ ਉਹਨਾਂ ਗੱਲਾਂ ਨੂੰ ਅਸੀਂ ਉਸੇ ਰਾਜ ਦੀ ਗੱਲ ਕਰਦਿਆਂ ਹੋਇਆਂ ਆਪਣੇ ਪੰਜਾਬ ਨੂੰ ਆਜ਼ਾਦ ਦੇਖਣਾ ਚਾਹੁੰਦੇ ਆ। ਉਹ ਖਾਲਿਸਤਾਨ ਬਣੇ, ਆਜ਼ਾਦ ਪੰਜਾਬ ਬਣੇ। ਇਹ ਆਪਣਾ ਚੱਕ ਕੇ ਡੰਡੀ ਡੋਰਾ ਜਿਹੜਾ ਬੋਰੀ ਬਿਸਤਰਾ ਇੱਥੇ ਲਾਂਭੇ ਹੋਣ, ਕਿਉਂਕਿ ਪੰਜਾਬ ਨੂੰ ਜਿਹੜੇ ਸਿੱਖ ਚਲਾਣਗੇ ਸੋ ਉਹਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹੋਏਗਾ। ਉਹਦੇ ਵਿੱਚ ਭਾਵੇਂ ਮੁਸਲਮਾਨ ਹੋਣ, ਭਾਵੇਂ ਸਿੱਖ ਹੋਣ, ਭਾਵੇਂ ਹਿੰਦੂ ਹੋਣ, ਈਸਾਈ ਹੋਣ। ਇਸ ਤਰ੍ਹਾਂ ਨਹੀਂ ਕਿ ਅੱਜ ਜਿਵੇਂ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਜਿਹੜਾ ਰਾਗ ਲਾਪਿਆ ਹੋਇਆ ਕਿ ਜਿਹਦੇ ਵਿੱਚ ਉਹਨਾਂ ਦੇ ਆਪਣਿਆਂ ਵਾਸਤੇ ਕਾਨੂੰਨ ਲੱਗ ਗਿਆ। ਸਾਡੇ ਜਿਹੜੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਅੱਜ ਵੀ ਬੰਦ ਪਏ ਆ, ਉਮਰ ਕੈਦਾਂ ਉਹਨਾਂ ਦੀਆਂ ਭੋਗ ਚੁੱਕੇ ਆ ਜਿਹੜੇ ਭਾਰਤੀ ਕਾਨੂੰਨ ਦੇ ਮੁਤਾਬਕ। ਅੱਜ ਵੀ ਉਹ ਸਜ਼ਾਵਾਂ ਉਹਨਾਂ ਦੀਆਂ ਜਿਹੜੀਆਂ ਉਹ ਜੇਲ੍ਹਾਂ ਦੇ ਵਿੱਚ ਟੱਕਿਆ। ਜੇ ਸਾਡੇ ਸਿੱਖ ਨੌਜਵਾਨ ਸਿੱਖ ਲਿਟਰੇਚਰ ਇਤਿਹਾਸਿਕ ਬੁੱਕਾਂ ਜਿਹੜੀਆਂ ਉਹ ਆਪਣੀ ਸਿੱਖ ਧਰਮ ਦੀ ਨੌਲੇਜ ਲੈਣ ਵਾਸਤੇ ਪੜ੍ਹਦੇ ਆ ਤਾਂ ਉਹਨਾਂ ਦੇ ਉੱਤੇ ਕੇਸ ਪਾ ਦਿੱਤਾ ਜਾਂਦਾ, ਉਮਰ ਭਰ ਦੀ ਸਜ਼ਾ ਕੈਦ ਦੇ ਦਿੱਤੀ ਜਾਂਦੀ ਆ। ਸੋ ਇਹਨਾਂ ਗੱਲਾਂ ਨੂੰ ਅਸੀਂ ਬਿਲਕੁਲ ਵਰੀ ਨਹੀਂ ਕਰਦੇ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਮੁਸਲਮਾਨ ਭੈਣ ਭਰਾਵਾਂ ਦੇ ਨਾਲ ਕਿਵੇਂ ਜੋੜਦੀ ਆ। ਸਾਡੇ ਰਿਲੇਸ਼ਨ, ਸਾਨੂੰ ਸਾਡੇ ਗੁਰੂਆਂ ਤੇ ਵਿਸ਼ਵਾਸ ਆ। ਸਾਡੇ ਗੁਰੂ ਸਾਹਿਬਾਨ ਦਾ ਜਿਹੜਾ ਮੈਸੇਜ ਆ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਉਸ ਗੱਲ ਨੂੰ ਅਸੀਂ ਲੈ ਕੇ ਤੁਰੇ ਹੋਏ ਆ। ਤੇ ਉਹਦੇ ਵਿੱਚ ਅਸੀਂ ਪੰਜਾਬ ਨੂੰ ਜ਼ਰੂਰ ਆਪਣਾ ਆਜ਼ਾਦ ਕਰਾਉਣਾ, ਕਿ ਸਾਡੇ ਦਾ ਧੱਕਾ ਹੋ ਰਿਹਾ। ਉਹਦੇ ਵਿੱਚ ਅਸੀਂ ਜਿਹੜੇ ਵੀ ਧਰਮ ਹੋਣਗੇ ਉਹ ਸਾਰੇ ਮਹਿਫੂਜ਼ ਰਹਿਣਗੇ। ਜੀ ਡਾਕਟਰ ਸਾਹਿਬ ਤੁਹਾਡੇ ਵੱਲ ਆਵਾਂ, ਜਿਵੇਂ ਗੱਲ ਕੀਤੀ ਹਿੰਮਤ ਸਿੰਘ ਹੋਰਾਂ ਨੇ ਕਿ ਗੱਲ ਅੱਗੇ ਦੀ ਹੈਗੀ ਹੈ ਆਜ਼ਾਦ ਕਰਾਉਣ ਦੀ ਜਿਹੜੀ ਲਾਈਨ ਹੈ ਉਹਦੇ ਤੇ ਕੰਮ ਹੋ ਰਿਹਾ। ਸੋ ਅੱਜ ਦੀ ਡੇਟ ਦੇ ਵਿੱਚ ਅਸੀਂ 84 ਦੀ ਗੱਲ ਵੀ ਕਰਦੇ ਹਾਂ, ਉਤਾਰ ਚੜਾਵਾਂ ਦੀ ਗੱਲ ਹੁੰਦੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਤੁਸੀਂ ਅਫਗਾਨਿਸਤਾਨ ਦਾ ਜ਼ਿਕਰ ਵੀ ਕੀਤਾ, ਅਦਰਵਾਈਜ਼ ਵੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਬਾਹਰ ਬੈਠਿਆਂ ਇੱਕ ਡਿਫਰੈਂਟ ਕਿਸਮ ਦੀ ਨਜ਼ਰ ਆਉਂਦੀ ਹੈ। ਜਦੋਂ ਤੁਸੀਂ ਭਾਰਤ ਦੇ ਵਿੱਚ ਬੈਠਿਆਂ ਦੀ ਗੱਲ ਕਰਦੇ ਹੋ, ਉਹਨਾਂ ਦਾ ਇੱਕ ਮਾਹੌਲ ਜਾਂ ਦਾਇਰਾਕਾਰ ਦੇਖਣ ਦਾ, ਚੀਜ਼ਾਂ ਨੂੰ ਵਾਚਣ ਦਾ ਇੱਕ ਡਿਫਰੈਂਟ ਹੁੰਦਾ। ਸੋ ਕਿਵੇਂ ਦੇਖਦੇ ਹੋ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਆਉਣ ਵਾਲਾ ਸਮਾਂ ਕੀ ਕਹਿ ਰਿਹਾ? ਦੇਖੋ ਬੜੀ ਇੱਕ ਇੰਟਰਸਟਿੰਗ ਡਿਬੇਟ ਹੈ। ਜਦੋਂ ਹਾਊਸ ਆਫ ਕਾਮਨਸ ਬ੍ਰਿਟਨ ਦੇ ਵਿੱਚ
ਇਹ ਭਾਰਤੀ ਇੰਡੀਪੈਂਡੈਂਸ ਨੂੰ ਲੈ ਕੇ ਕਾਨੂੰਨ ਜਿਹੜਾ ਬਿੱਲ ਹੈ ਪੇਸ਼ ਕੀਤਾ ਜਾਂਦਾ ਹੈ ਤੇ ਵਿੰਸਟਨ ਚਰਚਲ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ 'ਚ ਬ੍ਰਿਟਿਸ਼ ਅੰਪਾਇਰ ਦੀ ਅਗਵਾਈ ਕੀਤੀ, ਉਹਨਾਂ ਦੀ ਪਾਰਟੀ ਹਾਰ ਚੁੱਕੀ ਸੀ, ਉਹ ਖੁਦ ਆਪਣੀ ਸੀਟ ਜਿੱਤ ਗਏ ਸੀ, ਉਹ ਆਪੋਜੀਸ਼ਨ ਸੀ। ਉਹਨਾਂ ਨੇ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਤਕਰੀਰ ਕਰਦਿਆਂ ਇਹ ਗੱਲ ਕਹੀ, ਅੱਜ ਜੇ ਤੁਸੀਂ 74 ਸਾਲ ਬਾਅਦ ਭਾਰਤ ਦਾ ਸਿਸਟਮ ਦੇਖੋ, ਆ 3 ਦਿਨ ਪਹਿਲਾਂ ਮਾਰਸ਼ਲਸ ਔਰ ਦੂਸਰਿਆਂ ਨੂੰ ਸੱਦ ਕੇ ਅਪਰ ਹਾਊਸ ਦੇ ਵਿੱਚ ਔਰਤ ਮੈਂਬਰ ਪਾਰਲੀਮੈਂਟ ਬੰਦੇ, ਉਹਨਾਂ ਦੀ ਉਹ ਮਾਰ ਕੁਟਾਈ ਹੋਈ ਕਿ ਉਹਨਾਂ ਦੀ ਆਪੋਜੀਸ਼ਨ ਦੀਆਂ 14 ਪਾਰਟੀਆਂ ਇਕੱਠੀਆਂ ਹੋ ਕੇ ਕਹਿ ਰਹੀਆਂ ਕਿ ਇਟ ਇਜ਼ ਦਾ ਮਰਡਰ ਆਫ ਡੈਮੋਕ੍ਰੇਸੀ। ਸੋ ਜਿਹੜੀ ਗੁੰਡਾਗਰਦੀ ਸਟਰੀਟਸ ਦੇ ਉੱਤੇ ਖਾਸ ਤੌਰ ਤੇ ਹਿੰਦੂ ਤਵੀਆਂ ਨੇ ਮੋਦੀ ਦੇ 2014 ਚ ਆਉਣ ਤੋਂ ਬਾਅਦ ਸੀ, ਉਹ ਅੱਜ ਅਸੀਂ ਪਾਰਲੀਮੈਂਟ 'ਚ ਵੀ ਦੇਖ ਰਹੇ ਹਾਂ, ਕਿਉਂਕਿ ਸਾਰੀ ਡਾਈਸੈਂਟ ਦੀ ਆਵਾਜ਼ ਰੋਕ ਦਿੱਤੀ ਗਈ ਹੈ, ਬੰਦ ਕਰ ਦਿੱਤੀ ਗਈ ਹੈ। ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੀ ਲਿੰਚਿੰਗ ਕਾਊ ਵਿਜੀਲੈਂਟੇ ਗਰੁੱਪਾਂ ਵੱਲੋਂ ਵੀ ਸੀ, ਪਰ ਹੁਣ ਅਸੀਂ ਦੇਖਦੇ ਹਾਂ 2 ਦਿਨ ਪਹਿਲਾਂ ਕਾਨਪੁਰ ਦੇ ਵਿੱਚ ਇੱਕ ਰਿਕਸ਼ੇ ਵਾਲਾ ਜਿਹਨੂੰ ਕੁੱਟ-ਕੁੱਟ ਕੇ ਜਿਹੜਾ ਲੰਮਾ ਪਾਇਆ ਜਾ ਰਿਹਾ ਤਾਂ ਉਹਨੂੰ ਕਿਹਾ ਜਾ ਰਿਹਾ ਕਿ ਜੈ ਸ਼੍ਰੀ ਰਾਮ ਕਹਿ। ਹੁਣ ਜਦੋਂ ਚਰਚਲ ਨੇ, ਕਿਉਂਕਿ ਮਿਸਟਰ ਐਟਲੀ ਲੇਬਰ ਪਾਰਟੀ ਦੀ ਗਵਰਨਮੈਂਟ ਸੀ ਜਿਹਨੇ ਕਿ ਇਹ ਜਿਹੜਾ ਫਰੀडम ਐਕਟ ਲਿਆਂਦਾ ਤੇ ਉਹਦੇ 'ਚ ਉਹਨੇ ਕਿਹਾ ਸੀ, ਚਰਚਲ ਨੇ ਉਹਨੇ ਕਿਹਾ ਸੀ ਕਿ ਯੂ ਆਰ ਹੈਂਡਿੰਗ ਓਵਰ ਦਾ ਰੇਨਸ ਆਫ ਦਾ ਗਵਰਨਮੈਂਟ in the hands of rascals, scoundrels and bootleggers, and millions will die and the blood of those millions of poor Indians will be on your head, Mr. Attlee। और ਉਹਦੇ 'ਚ ਉਹਦੀ ਲੰਬੀ ਤਕਰੀਰ ਹੈ ਕਿ ਇੱਕ ਹਵਾ ਦਾ ਬੁੱਲਾ ਵੀ ਟੈਕਸ ਫਰੀ ਨਹੀਂ ਹੋਏਗਾ ਜਨੂਜਾ। ਅੱਜ ਤੁਸੀਂ ਤੋਂ ਚਰਚਲ ਦੀ ਉਸ ਸਟੇਟਮੈਂਟ ਨੂੰ 74 ਸਾਲ ਦੀ ਇਹਨਾਂ ਦੀ ਗੁੰਡਾਕਰੇਸੀ ਔਰ ਕਾਸਟੋਕਰੇਸੀ ਦੇ ਕੰਟੈਕਸਟ ਦੇਖਦੇ ਹੋ, ਕਿਉਂਕਿ ਅਸੀਂ ਤਾਂ ਜਦੋਂ ਨਾਰੇ ਲਾਉਂਦੇ ਆ ਇਹੀ ਕਹਿੰਦੇ ਆ ਭਈ ਇਹ ਡੈਮੋਕ੍ਰੇਸੀ ਦਾ ਤਾਂ ਇੱਕ ਲਬਾਦਾ ਹੈ, ਇਹ ਗੁੰਡਾਕਰੇਸੀ ਹੈ, ਇਹ ਜਿਹੜੀ ਹੈ ਉਹ ਨਾਜ਼ੀ ਕਰੇਸੀ ਬਣੀ ਹੋਈ ਹੈ ਔਰ ਉਸੇ ਪਾਸੇ ਵੱਲ ਜਾ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ 74 ਸਾਲਾਂ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਹਸੀਨ ਡ੍ਰੀਮ ਲੱਗਦਾ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ ਵਾਲੇ ਵਰਗਿਆਂ ਨੂੰ ਜਿਨ੍ਹਾਂ ਨੇ ਪਾਕਿਸਤਾਨ ਦਾ ਵਿਰੋਧ ਕੀਤਾ ਜੀ ਸੈਕੂਲਰਿਜ਼ਮ ਹੋਏਗਾ, ਉਹਨਾਂ ਦੀਆਂ ਵੀ ਦਿਮਾਗ ਦੇ ਉੱਤੋਂ ਜਾਲਾ ਸਾਫ਼ ਹੋ ਗਿਆ। ਸਾਡੀ ਲੀਡਰਸ਼ਿਪ ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਤਾਂ ਸਾਡੀ ਲੀਡਰਸ਼ਿਪ ਨੂੰ ਰਿਅਲਾਈਜ਼ ਤਾਂ ਇਮੀਡੀਏਟਲੀ ਹੋ ਗਿਆ, ਕਿਉਂਕਿ ਜਦੋਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਕਾਨਸਟੀਟਿਊਸ਼ਨ ਡਿਸਕਸ ਹੁੰਦਾ ਤੇ ਉਹ ਸਿੱਖਾਂ ਨੂੰ ਹਿੰਦੂ ਔਰ ਬੌਧੀਆਂ ਜੈਨੀਆਂ ਦੇ ਨਾਲ ਹਿੰਦੂ ਗਰੁੱਪ 'ਚ ਲਿਆਉਂਦੇ ਨੇ। ਔਰ ਇਸ ਗੱਲ ਦਾ ਧਿਆਨ ਰਿਹਾ ਜਦੋਂ ਅਸੀਂ 74 ਸਾਲ ਬਾਅਦ, ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਕਿ ਜੀ ਇਹ ਬਲੈਕ ਡੇ ਹੈ, ਸਾਡੇ ਲਈ ਧੋਖਾ ਦਿਵਸ ਹੈ, ਇਸ ਗੱਲ ਦਾ ਧਿਆਨ ਰਿਹਾ ਕਿ ਇਹ ਸਾਡੀ ਸਟਰਗਲ ਕੋਈ ਜੂਨ 84 ਤੋਂ ਸ਼ੁਰੂ ਨਹੀਂ ਹੋਈ। ਜਦੋਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਹੁੰਦੀ ਹੈ ਔਰ ਸਿੱਖਾਂ ਨੂੰ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਸੀ, ਨਹਿਰੂ ਨੇ, ਗਾਂਧੀ ਨੇ, ਕਿ ਜਿਹਨੂੰ ਨਹਿਰੂ ਨੇ ਕਿਹਾ ਸੀ ਕਿ ਸਿੱਖਸ ਵਿਲ ਬੀ ਗ੍ਰਾਂਟਡ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ ਸੋ ਦੈਟ brave Sikhs of Punjab may also be able to experience the glow of freedom। ਉਹਨੇ ਤੁਸੀਂ ਇਹੋ ਜਿਹੀਆਂ ਉਹਨਾਂ ਦੇ ਰਿਟਨ ਰੈਜ਼ੋਲੂਸ਼ਨ ਸੀ ਕਾਂਗਰਸ ਦੇ, ਪਰ ਜਦੋਂ ਕਾਂਸਟੀਟਿਊਐਂਟ ਅਸੈਂਬਲੀ 'ਚ ਸਿੱਖਾਂ ਦੀ ਹੋਂਦ ਤੋਂ ਹੀ ਇਨਕਾਰੀ ਹੋਏ 2 ਸਿੱਖ ਨੁਮਾਇੰਦੇ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸੀ, ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹ ਖਲੋਤੇ, ਉਹਨਾਂ ਨੇ ਕਿਹਾ ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਸੋ ਫੈਕਟ ਇਹ ਹੈ ਕਿ ਡੀ ਫੈਕਟੋ ਬੇਸ਼ੱਕ ਅਸੀਂ ਕੈਪਚਰ ਹੋ ਗਏ ਇੰਡੀਆ ਦੇ ਨਕਸ਼ੇ 'ਚ, ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਸਿੱਖਾਂ ਨੇ ਸੰਵਿਧਾਨ ਨੂੰ ਮੰਨਿਆ ਹੀ ਨਹੀਂ ਹੈ। ਸੋ ਸਾਡੇ ਲਈ 15 ਅਗਸਤ ਹੋਏ, 26 ਜਨਵਰੀ ਹੋਏ, ਇਸ ਭਾਰਤ ਦੀ ਹੋਂਦ ਹੀ ਨਹੀਂ ਹੈ ਔਰ ਅਸੀਂ ਪੀਸਫੁਲ ਤਰੀਕੇ ਦੇ ਨਾਲ ਲੜੇ। 1950 ਤੋਂ ਪੰਜਾਬੀ ਸੂਬਾ, ਆਪਣੇ ਪਾਣੀਆਂ ਤੇ ਹੱਕ, ਫਿਰ ਧਰਮ ਯੁੱਧ ਮੋਰਚਾ, ਔਰ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਅਨੰਦਪੁਰ ਦਾ ਮਤਾ, ਜਿਵੇਂ ਜ਼ਿਕਰ ਹੋਇਆ, ਅਨੰਦਪੁਰ ਦਾ ਮਤਾ ਆਟੋਨੋਮੀ ਸੀ ਵਿਦਨ ਕਿ ਇੰਡੀਅਨ ਗਵਰਨਮੈਂਟ 3-4 ਮਹਿਕਮੇ ਕੋਲ ਰੱਖੇ, ਡਿਫੈਂਸ, ਫੋਰਨ ਅਫੇਅਰਸ, ਕਰੰਸੀ, ਬਾਕੀ ਦੇ। ਪਰ ਉਹਨਾਂ ਨੇ ਕਿਹਾ ਸੀ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ 'ਚ ਪੈਰ ਰੱਖਿਆ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਵਿਦ ਅਪ ਟੂ ਜੂਨ 84 ਅਸੀਂ ਆਟੋਨੋਮਸ ਰਹਿਣਾ ਚਾਹੁੰਦੇ ਸੀ ਜੀ। ਜੂਨ 84 ਤੋਂ ਬਾਅਦ ਪਿਛਲੇ 37 ਸਾਲ ਤੋਂ ਸਾਡੀ ਖਾਲਿਸਤਾਨ ਦੀ ਸਟਰਗਲ ਹੈ। ਬੇਸ਼ੱਕ ਅਸੀਂ 47 'ਚ ਮੌਕਾ ਗਵਾਇਆ, ਜੂਨ 84 ਬੇਸ਼ੱਕ ਇੱਕ ਬਹੁਤ ਵੱਡਾ ਟ੍ਰੈਜਿਕ ਘੱਲੂਘਾਰ ਹੈ, ਪਰ ਉਹ ਸਾਡੀ ਰੀਅਵੇਕਨਿੰਗ ਵੀ ਹੈ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਜਿਨ੍ਹਾਂ ਨੇ ਆਪਣੀ ਜ਼ਮੀਰ ਭਾਰਤ ਦੇ ਹਾਕਮਾਂ ਕੋਲ ਨਹੀਂ ਵੇਚੀ ਹੋਈ, ਉਹ ਕੋਈ ਬਾਦਲ, ਅਮਰਿੰਦਰ, ਨਵਜੋਤ ਸਿੱਧੂ ਜਾਂ ਆਮ ਆਦਮੀ ਪਾਰਟੀ ਦੀ ਨਸਲ ਨੂੰ ਜਿਹੜਾ ਉਹ ਠੁੱਡ ਮਾਰਦੇ ਨੇ, ਉਹਨਾਂ ਦੇ ਅੰਦਰ ਆਜ਼ਾਦੀ ਦਾ ਅਹਿਸਾਸ ਹੈ। ਇਹਨਾਂ ਮੁਲਕਾਂ 'ਚ ਅਸੀਂ ਆਜ਼ਾਦੀ ਪਾਣੀ ਹੈ। ਪਰ ਅੱਜ ਜੋ ਹਾਲਾਤ ਤੁਸੀਂ ਅਫਗਾਨਿਸਤਾਨ ਦੇ ਹਵਾਲੇ, ਹੁਣ ਤੁਸੀਂ ਦੇਖੋ
ਕਿ ਸਾਡਾ ਦੁਸ਼ਮਣ ਸਮਝਦਾ ਹੈ ਕਿ ਸਾਡੀ ਸਟਰੈਂਥ ਕਿੱਥੇ ਲਾਈ ਕਰਦੀ ਹੈ। ਜੇ ਪਾਕਿਸਤਾਨ ਦੇ ਨਾਲ ਸਾਡੀ ਕੁਰਬਤ, ਕਰਤਾਰਪੁਰ ਸਾਹਿਬ ਦਾ ਕੋਰੀਡੋਰ 9 ਨਵੰਬਰ 2019 ਨੂੰ ਖੁੱਲਦਾ ਹੈ, ਮਾਰਚ ਦੇ ਪਹਿਲੇ ਹਫਤੇ ਬੰਦ ਕਰ ਦਿੱਤਾ ਜਾਂਦਾ ਹੈ। 5 ਮਹੀਨਿਆਂ ਦੇ ਵਿੱਚ ਤੁਸੀਂ ਹਜ਼ਾਰਾਂ ਵੀਡੀਓਜ਼ ਦੇਖ ਸਕਦੇ ਹੋ ਜਿਹੜੇ ਸਿੱਖ ਭਾਰਤ ਤੋਂ ਆਂਦੇ ਨੇ ਕਰਤਾਰਪੁਰ, ਉਹ ਦੇਖਦੇ ਨੇ ਪਾਕਿਸਤਾਨੀ ਲੋਕਾਂ ਦੀ ਮੁਹੱਬਤ, ਹਕੂਮਤਾਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ, ਕਦੋਂ ਕਿਨੇ ਕੀ ਕਮਜ਼ੋਰੀ ਦਿਖਾਈ, ਇਹ ਬਿਸਾਈਡਸ ਦਾ ਪੁਆਇੰਟ ਹੈ। ਔਰ ਜਿੰਨੀ ਮੁਹੱਬਤ ਪਾਕਿਸਤਾਨ ਦਾ ਆਵਾਮ ਸਿੱਖਾਂ ਦੇ ਨਾਲ ਕਰਦਾ ਹੈ, ਉਹਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ ਹੈ। ਔਰ ਇਹ ਮੇਰੀ ਟੈਸਟੀਮਨੀ ਨਹੀਂ ਹੈ, ਇਹ ਉਹਨਾਂ ਹਜ਼ਾਰਾਂ ਸਿੱਖਾਂ ਦੀ ਹੈ ਜਿਹੜੇ ਕਰਤਾਰਪੁਰ, ਉਹਨਾਂ ਨੂੰ ਲੱਗਾ ਹੈ ਕਿ ਵੀ ਇਹ ਤਾਂ ਬੰਦ ਕਰੋ ਕਰਤਾਰਪੁਰ ਕੋਰੀਡੋਰ। ਪਹਿਲਾਂ ਕੋਵਿਡ ਦਾ ਬਹਾਨਾ ਬਣਾਇਆ, ਹੁਣ ਉੱਥੇ ਹਿੰਦੂਆਂ ਦੇ ਇਕੱਠ ਹੋ ਸਕਦੇ ਨੇ, ਦੂਜਿਆਂ ਦੇ ਹੋ ਸਕਦੇ ਨੇ, ਅੱਜ ਤੱਕ ਕਰਤਾਰਪੁਰ ਕੋਰੀਡੋਰ ਨਹੀਂ ਖੋਲ ਰਹੇ। ਦੂਸਰੀ ਗੱਲ, ਜਿੱਥੇ ਸਾਡੀ ਸਟਰੈਂਥ ਹੈ, ਹੁਣ ਤਾਲਿਬਾਨ 20 ਸਾਲ ਉਹਨਾਂ ਨੇ ਸਟਰਗਲ ਕੀਤੀ, ਅਸੀਂ ਉਹਨਾਂ ਦੀਆਂ ਸਾਰੀਆਂ ਨੀਤੀਆਂ ਨਾਲ ਭਾਵੇਂ ਨਾ ਵੀ ਸਹਿਮਤ ਹੋਈਏ, ਪਰ ਗੱਲ ਡਿਫਾਈਂਸ ਦੀ ਹੈ ਕਿ ਉਹਨਾਂ ਨੇ ਕਿਹਾ ਵੀ ਸਾਡਾ ਵਤਨ ਹੈ, ਇਹ ਬਾਹਰਲੇ ਆ ਕੇ ਕਿਉਂ ਡਿਸਾਈਡ ਕਰਨਗੇ ਵੀ ਅਸੀਂ ਕੀ ਕਰਨਾ। ਹੁਣ ਜਿਵੇਂ ਤਾਲਿਬਾਨ ਨੇ ਵਿਕਟਰੀ ਲਈ ਔਰ ਕਾਬਲ ਜਿਹੜਾ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗਿਆ ਹੋਇਆ ਹੈ ਜੀ, ਇਹਨਾਂ ਹਾਲਾਤਾਂ ਦੇ ਚਲਦਿਆਂ ਭਾਰਤੀ ਹਾਕਮਾਂ ਨੂੰ, ਜਿਨ੍ਹਾਂ ਨੇ ਕਸ਼ਮੀਰ ਵਾਦੀ 'ਚ ਜ਼ੁਲਮ ਕੀਤੇ, ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤੇ, ਜਿਨ੍ਹਾਂ ਨੇ ਸਿੱਖਾਂ ਤੇ ਕਸ਼ਮੀਰੀਆਂ ਦੀ ਕੁਰਬਤ ਤੋੜਨ ਦੇ ਲਈ ਜਿਸ ਕਿਸਮ ਦੇ ਵਾਕਿਆ ਜਿਹੜੇ ਸਮਾਜ 'ਚ ਵਾਪਰਦੇ ਨੇ ਕਈ ਵਾਰ, ਉਹਨਾਂ ਨੂੰ ਜਿਹੜੀ ਟਰਨ ਦਿੱਤੀ, ਹੁਣ ਉਹਨਾਂ ਨੇ, ਔਰ ਇਸ ਗੱਲ ਨੂੰ ਅਸੀਂ ਮੰਨ ਲਈ ਹੈ ਵੀ ਜ਼ਾਲਮ ਹਿੰਦੂ ਤਵੀ ਹਾਕਮ ਨੇ, ਲੇਕਿਨ ਸਿਆਣੇ ਸਾਡੇ ਤੋਂ ਕਿਤੇ ਵੱਧ ਨੇ। ਜਿੱਥੇ ਸਾਨੂੰ ਆਪਣੀ ਸਟਰੈਂਥ ਨਾ ਨਜ਼ਰ ਆਉਂਦੀ ਹੋਏ, ਦੁਸ਼ਮਣ ਨੂੰ ਨਜ਼ਰ ਆਉਂਦਾ ਹੈ, ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਅਫਗਾਨਿਸਤਾਨ ਦੇ ਵਿੱਚ ਉਹ ਹਕੂਮਤ ਜਿਹੜੀ ਇੰਡੀਆ ਦੀ ਜਿਹੜੀ ਆ ਉਹ ਆਫਸ਼ੂਟ ਨਹੀਂ ਹੋਏਗੀ, ਉਹਦਾ ਮਤਲਬ ਕਸ਼ਮੀਰ ਦੀ ਆਜ਼ਾਦੀ ਲਈ ਕੀ ਹੋਏਗਾ, ਉਹਦਾ ਮਤਲਬ ਖਾਲਿਸਤਾਨ ਦੀ ਆਜ਼ਾਦੀ ਲਈ ਕੀ ਹੋਏਗਾ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਪਹਿਲਾਂ ਹੀ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਦੇਖੋ ਫਲਾਂ ਜ਼ਿਲ੍ਹਾ ਖੋਸ ਫਲਾਣੇ ਦੇ ਗੁਰਦੁਆਰੇ ਚੋਂ ਨਿਸ਼ਾਨ ਸਾਹਿਬ ਤਾਲਿਬਾਨ ਨੇ ਲਾ ਦਿੱਤਾ। ਹੁਣ ਨਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਨੇ ਅਫਗਾਨਿਸਤਾਨ ਦੀ ਜਿਹੜੀ ਅਸ਼ਰਫ ਗਨੀ ਦੀ ਹਕੂਮਤ, ਉਹਨਾਂ ਦੀ ਸਟੇਟਮੈਂਟ ਆਂਦੀ ਹੈ, ਉਹ ਭਾਰਤੀ ਮੀਡੀਆ ਨੂੰ, ਪੰਜਾਬੀ ਮੀਡੀਆ ਨੂੰ ਕਹਿੰਦੇ ਨੇ ਤੁਸੀਂ ਕਿਉਂ ਸਾਡਾ ਜੀਣਾ ਹਰਾਮ ਕਰਨਾ ਚਾਹੁੰਦੇ ਹੋ। ਉਹ ਜਿਹੜੇ ਸੂਬੇ ਦੀ ਤੁਸੀਂ ਗੱਲ ਕਰ ਰਹੇ ਹੋ, ਖੋਸਾ ਜ਼ਿਲ੍ਹੇ ਦਾ ਥੜਾ ਸਾਹਿਬ ਗੁਰਦੁਆਰਾ ਹੈ, ਉਹ ਤਾਂ ਅਜੇ ਤਾਲਿਬਾਨ ਦੇ ਕੰਟਰੋਲ 'ਚ ਵੀ ਨਹੀਂ ਹੈ। ਉਹਨਾਂ ਨੇ ਕਿਹਾ ਉਹਨਾਂ ਤਾਂ ਉਹਦੀ ਜਿਹੜੀ ਹੈ ਰਿਪੇਅਰ ਹੋ ਰਹੀ ਹੈ, ਔਰ ਖੁਦ ਹੀ ਅਫਗਾਨਿਸਤਾਨ ਗਵਰਨਮੈਂਟ ਦੀ ਛਤਰ ਛਾਇਆ ਥੱਲੇ ਉਹ ਲਾ ਕੇ ਅੰਦਰ ਰੱਖਿਆ ਗਿਆ। ਉਹਨਾਂ ਨੇ ਇੰਸਟਾਲ ਵੀ ਕੀਤਾ, ਦਿਖਾਤਾ। ਉਹਨਾਂ ਨੇ ਕਿਹਾ ਜੀ ਉੱਥੇ ਤਾਂ ਆਏ ਨਹੀਂ ਹੈ ਤਾਲਿਬਾਨ। ਇਹ ਗੱਲ ਉਹ ਸਮਝਦੇ ਨੇ ਕਿ ਕੱਲ ਨੂੰ ਸਿੱਖਾਂ ਦੀ ਅਫਗਾਨਿਸਤਾਨ ਦੀ ਭਵਿੱਖ ਦੀ ਹਕੂਮਤ ਦੇ ਨਾਲ ਸਾਂਝ, ਉਹ ਸਾਡੀ ਆਜ਼ਾਦੀ ਦਾ ਰਾਹ ਕਿਵੇਂ ਪੱਧਰਾ ਕਰ ਸਕਦੀ ਹੈ, ਉਸ ਸਾਰੇ ਨੂੰ ਉਹਨਾਂ ਨੇ ਆਲਰੇਡੀ ਕਾਊਂਟਰ ਕਰਨਾ ਸ਼ੁਰੂ ਕਰ ਦਿੱਤਾ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਹਾਲਾਂਕਿ ਇਸ ਵੇਲੇ 350 ਦੇ ਕਰੀਬ ਹਿੰਦੂ ਸਿੱਖ ਫੈਮਲੀਜ਼ ਅਫਗਾਨਿਸਤਾਨ 'ਚ ਨੇ, ਔਰ ਠੀਕ ਸਾਡਾ ਕੰਸਰਨ ਵੀ ਹੈ, ਸਾਡਾ ਕੰਸਰਨ ਉੱਥੇ ਆਪਣੇ ਇਤਿਹਾਸਕ ਗੁਰਦੁਆਰਿਆਂ ਲਈ ਵੀ ਹੈ, ਅਫਗਾਨ ਆਮ ਲੋਕਾਂ ਲਈ ਵੀ, ਆਪਣੇ ਸਿੱਖਾਂ ਲਈ ਵੀ ਹੈ। ਮੇਰਾ ਫੀਅਰ ਇਹ ਹੈ ਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਅਫਗਾਨ ਸਿੱਖਾਂ ਦੇ ਉੱਤੇ ਹਮਲਾ ਕਰਾ ਕੇ ਉਹਨਾਂ ਨੂੰ ਮਾਰ ਕੇ, ਜਿਵੇਂ ਇਹਨਾਂ ਨੇ ਚਿੱਠੀ ਸਿੰਘਪੁਰਾ ਕਸ਼ਮੀਰ ਵਾਦੀ 'ਚ 35 ਸਿੱਖਾਂ ਨੂੰ ਮਾਰ ਕੇ ਕੀਤਾ, ਜਲਾਲਾਬਾਦ 'ਚ ਜਦੋਂ ਸਿੱਖ ਡੈਲੀਗੇਸ਼ਨ ਜਾ ਰਿਹਾ ਸੀ ਅਸ਼ਰਫ ਗਨੀ ਨੂੰ ਮਿਲਣ, ਬੰਬ ਦੇ ਨਾਲ 18 ਜਾਂ 20 ਸਿੱਖ ਮਾਰ ਦਿੱਤੇ, ਔਰ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ, ਕਿਉਂਕਿ ਇਸ ਵੇਲੇ ਦਰਜਨਾਂ ਇਸ ਕਿਸਮ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ 'ਚ ਤਹਿਰੀਕੇ ਪਾਕਿਸਤਾਨ ਨਾਂ ਦੀ ਜਥੇਬੰਦੀ ਵੀ ਇੰਡੀਅਨ ਇੰਟੈਲੀਜੈਂਸ ਨੇ ਖੜੀ ਕੀਤੀ ਹੋਈ ਹੈ। ਔਰ ਅਸੀਂ ਕੱਲ ਹੀ ਦੇਖ ਰਹੇ ਹਾਂ ਕਿ ਵੀ ਜਿਹੜਾ ਜੁਲਾਈ ਦੇ ਵਿੱਚ ਦਾਸੂ ਡੈਮ ਖੈਬਰ ਪਖਤੂਨਖਵਾ ਦੇ ਵਿੱਚ ਅਟੈਕ ਕਰਕੇ 9 ਚੀਨੀ ਇੰਜੀਨੀਅਰ ਮਾਰੇ ਸੀ, ਉਹਦੀ ਜੁਆਇੰਟ ਇਨਵੈਸਟੀਗੇਸ਼ਨ ਚੀਨ ਔਰ ਪਾਕਿਸਤਾਨ ਦੀ, ਭਾਰਤ ਦੀ ਏਜੰਸੀ ਰਾਹ ਔਰ ਉਹਨਾਂ ਦੀ ਜਿਹੜੀ ਖੁਫੀਆ ਏਜੰਸੀ ਅਫਗਾਨਿਸਤਾਨ ਦੀ ਜਿਹੜੀ ਰਾਹ ਦੀ ਐਕਸਟੈਂਸ਼ਨ ਹੈ, ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਉਹਨਾਂ ਨੇ ਸੁੱਟੀ ਹੈ ਕਿ ਭਾਈ ਇਹ ਇਨਵੋਲਵ ਨੇ। ਸੋ ਮੈਂ ਤਾਂ ਇਹੀ ਲਾਈਨ ਆਫ ਕੌਸ਼ਨ ਦੇਣਾ ਚਾਹੁੰਦਾ ਕਿ ਅਸੀਂ 47 ਦਾ ਪਾਗਲਪਨ ਦੇਖਿਆ ਵੀ, ਔਰ ਕਿਸੇ ਹੱਦ ਤੱਕ ਅਸੀਂ ਉਸ ਪਾਗਲਪਨ ਦੇ ਵਿੱਚ ਇੱਕ ਕਿਰਦਾਰ ਵੀ ਨਿਭਾਇਆ ਹਿੰਦੂ ਤਵੀਆਂ ਦੇ ਕਹਿਣ ਤੇ। ਉਹੀ ਨਫ਼ਰਤ, ਕਿਉਂਕਿ ਜੇ ਦੁਸ਼ਮਣ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਜੇ ਨਫ਼ਰਤ ਫੈਲਾਈਏ ਤੇ ਉਹਨਾਂ ਦਾ ਫਾਇਦਾ ਹੁੰਦਾ, ਤੇ ਸਾਨੂੰ ਕਿਉਂ ਨਹੀਂ ਸਮਝ ਆਉਂਦੀ ਕਿ ਇਸ ਦੇ ਵਿੱਚ ਸਾਡੇ ਕਿੰਨੇ ਮੁਫਾਦ ਨੇ। ਭਾਈ ਹਿੰਮਤ ਸਿੰਘ ਹੋਰਾਂ ਨੇ ਬਿਊਟੀਫੁਲੀ ਸਪਿਰਿਚੁਅਲ ਜਿਹੜੀ ਉਹਦੀਆਂ ਫਾਊਂਡੇਸ਼ਨਸ, ਬਾਬਾ ਨਾਨਕ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਹਰਮੰਦਰ ਸਾਹਿਬ ਸਾਈਂ ਮੀਆਂ ਮੀਰ ਸੰਗੇ ਬੁਨਿਆਦ ਰੱਖਦੇ ਨੇ। ਗੁਰੂ ਅਰਜਨ ਸਾਹਿਬ ਉਹ ਰੱਬ ਦਾ ਘਰ ਜਿਹਨੂੰ ਹਰੀ ਮੰਦਰ ਕਿਹਾ, ਉਹ ਉਸ ਦਾ ਨਹੀਂ ਉਹਨਾਂ ਤੋਂ ਰਖਵਾਉਂਦੇ ਨੇ। ਨਬੀ ਖਾਨ ਗਨੀ ਖਾਨ
ਔਰ ਹੁਣ ਤੱਕ ਜੇ ਅਸੀਂ ਪਹੁੰਚਦਿਆਂ ਦੇਖੀਏ, ਜੇ ਜੂਨ 84 ਦਾ ਘੱਲੂਕਾਰਾ ਵਾਪਰਦਾ ਹੈ, ਵਪਰਾਇਆ ਜਾਂਦਾ ਹੈ ਸਿੱਖਾਂ ਦੇ ਉੱਤੇ, ਪਹਿਲੀ ਜੇ ਲਿਟਰਰੀ ਵਰਲਡ ਦੇ ਵਿੱਚ ਕਿਸੇ ਨਜ਼ਮ ਨੂੰ ਉਹ ਰੁਤਬਾ ਹਾਸਲ ਹੈ ਤੇ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਦੂਸਰੇ ਪਾਸੇ ਬੈਠੇ ਨੇ ਲਾਇਲਪੁਰ 'ਚ, ਉਹ ਜਦੋਂ ਨਜ਼ਮ ਲਿਖਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, 9 ਜੂਨ ਨੂੰ ਉਹ ਨਜ਼ਮ ਲਿਖਦੇ ਨੇ ਅੱਖਾਂ 'ਚੋਂ ਅਥਰੂ ਵਗਾਉਂਦਿਆਂ ਹੋਇਆ। ਇਹ ਉਹ ਸਾਂਝਾ ਨੇ, ਇਹ ਰੂਹਾਨੀਅਤ, ਜਾਂ ਜਿਹਨੂੰ ਅਲਾਮਾ ਇਕਬਾਲ ਨੇ ਜਦੋਂ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, हिंद को एक मर्द कामिल ने जगाया ख्वाब से। अलामा इकबाल मर्द कामिल कहते हैं बाबा नानक नूं, तौहीद दी सांझ दी गल करते हैं। और मैं समझदा है कि पाकिस्तानी हुकूमत ने उसे ही 9 नवंबर का दिन जिहड़ा अलामा इकबाल का जन्म दिन सी, 9 नवंबर 2019 नूं करतारपुर साहब का कॉरीडोर खोलिया। सो ये साडी स्ट्रेंथ है। आने वाले दिनों च असीं सारे अफगान लोगों के लिए प्रे करते हैं। वो बेचारे 4 दहाइयां तो सफ़र कर रहे हैं, पर दुश्मन नूं समझिए, इंडिया की गेम नूं समझिए। अमरीका अनफॉर्चुनेटली इंडिया के ढह चढ़िया होया, स्ट्रैटेजिक पार्टनर कह ले, उन्होंने जो मर्जी कह ले, लेकिन इस सारे दे चलदे असीं इन्हां हुकूमतां तो आस ना करिए। अपने गुआढ़ दे विच सानूं देखना पेगा। पाकिस्तान साडा नैक्सट डोर नेबर है, साडी तहजीब एक है, साढ़े 174 तो ज़्यादा इतिहासक गुरुद्वारे पाकिस्तान की सर जमीन ते ने। मैं जो पाकिस्तान नूं देखदा एक नेशन के तौर पर नहीं, साडी पवित्र धरती भी है। साडा मक्का और मदीना, ननकाना साहब और करतारपुर साहब, जिन्हां दी प्रॉपर हिफाजत हो रही है, वो पाकिस्तान लड़ाई वाली किहड़ी गल है। 47 तो पहला ठीक है क्लेम काउंटर क्लेम होणगे, अज भविख दा खालिस्तान, साडी समुंदर तक पहुँच, सेंट्रल एशिया तक साडी मार्केट और साडी तहजीब दी सांझ। मैं समझदा भी इन्नी कुर्बत जदों कायदे आजम ने ड्रीम किया सी कि भविख च इंडिया और पाकिस्तान के रिलेशन इवें ही होणगे जिवें अमरीका और कैनेडा दे ने। वो तो हिंदू तवीआं ने, क्योंकि पाकिस्तान की होंद नूं एक्सैप्ट नहीं किया, नहीं संभव होया। लेकिन ये असी यकीन दहानी करवाते हैं कि जे साडे लाइफ टाइम च रब ने रहमत की, गुरु की बख्शिश हुई, असी उस धरती नूं लिबरेट करवा सके, तो खालिस्तान और पाकिस्तान के संबंध उवें ही होणगे जिवें अमरीका ते कैनेडा दे ने। जी डॉक्टर साहब बिल्कुल। सो राजा रज़ाक साहब, जिवें डॉक्टर साहब ने जिहड़ी गल कीती है सांझ दी, सांझीवालता दी, नैक्सट डोर नेबरस दी, ऑफ कोर्स तुसीं भी ਇਹ ਜਿਹੜੀ फीलिंग है वो म्यूचुअली शेयर भी करते हो इस सारे पार्ट नूं। पर ਜਦੋਂ ਅਸੀਂ ਹਕੂਮਤੀ ਲੈਵਲ ਤੇ ਦੇਖਦੇ ਹਾਂ ਤੇ ਵਰਤਾਰਾ ਕਈ ਵਾਰ ਡਿਫਰੈਂਟਲੀ ਨਜ਼ਰ ਆਉਂਦਾ। ਕੀ ਸਮਝਦੇ ਹੋ ਇਸ ਬਾਰੇ ਜਦੋਂ ਇਸ ਵਕਤ ਜਿਹੜੇ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਹਾਲਾਤ ਬਣੇ ਹੋਏ ਆ, ਉਹ ਕੁਝ ਕਹਿ ਰਹੇ ਆ, ਦੱਸ ਰਹੇ ਆ, ਕਈ ਤਰ੍ਹਾਂ ਉਹਨੂੰ ਇੰਟਰਪ੍ਰੇਟ ਕੀਤਾ ਜਾ ਰਿਹਾ। ਮੀਡੀਆ ਪਾਕਿਸਤਾਨ ਦਾ, ਭਾਰਤ ਦਾ ਕੁਝ ਹੋਰ ਕਹਿੰਦਾ, US ਦੇ ਆਪਣੇ ਇੰਟਰਸਟ ਹੈਗੇ ਆ, ਤੇ ਓਵਰਆਲ ਕਿਵੇਂ ਦੇਖਦੇ ਹੋ? बहुत शुक्रिया जी। देखो कि पिछले तकरीबन 20 साल तो दुनिया के जोड़े हालात उन्होंने काफ़ी हद तक जोड़े वो तब्दील होए 9/11 तो बाद। तो इंडिया ने इस मौके नू अपने ਲਈ काफ़ी मैं समझदा कि बेहतर तरीके दे नाल जिहड़ा यूटिलाइज़ किया कि जिन्ने भी फ्रीडम फाइटर सन कश्मीर विच, ਈਵਨ ਪੰਜਾਬ ਵਿੱਚ, ਉਹਨਾਂ ਨੂੰ ਉਹ ਇੱਕ ਫਰੀडम फाइटर ਦਾ ਪਹਿਲੇ ਟਾਈਟਲ ਦਿੱਤਾ ਜਾਂਦਾ ਸੀ। ਤੇ ਹਿੰਦੂ ਬਨੀਏ ਨੇ ਇਸ ਮੌਕੇ ਤੋਂ ਫਾਇਦਾ ਚੁੱਕ ਕੇ ਤੇ ਸਾਰਿਆਂ ਦਾ ਜਿਹੜਾ ਇੱਕ ਹੀ ਲੇਬਲ ਲਾ ਦਿੱਤਾ ਦਹਿਸ਼ਤਗਰਦੀ ਦਾ। ਤਾਂ ਉਸ ਦਹਿਸ਼ਤਗਰਦੀ ਵਿੱਚ ਆ ਕੇ ਤੇ ਜਿਹੜੀ ਇੰਟਰਨੈਸ਼ਨਲ ਇਨਵਾਇਰਨਮੈਂਟ ਸੀ ਉਹ ਸਾਡੀ ਫੇਵਰ ਵਿੱਚ ਉਹ ਉਸ ਤਰੀਕੇ ਦੇ ਨਾਲ ਨਹੀਂ ਸੀ ਜਾ ਰਿਹਾ। ਹੁਣ ਅਗਰ ਮੌਜੂਦਾ ਟਾਈਮ ਦੇਖਿਆ ਜਾਵੇ, ਔਰ ਮੈਂ ਸਮਝਦਾ ਕਿ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ, ਇਸ ਨੂੰ ਬਿਹਤਰ ਤਰੀਕੇ ਨਾਲ ਜਿਹੜਾ ਯੂਟਿਲਾਈਜ਼ ਕਰਨਾ ਚਾਹੀਦਾ। ਜਿੱਥੇ ਸਾਡੀ ਸਭ ਦੀ ਬੜੀ ਸਟਰਗਲ ਹੈ ਕਸ਼ਮੀਰ ਵਿੱਚ ਜਾਂ ਪੰਜਾਬ ਵਿੱਚ कि असी आज़ादी वास्ते बड़ी मेहनत कर रहे हैं और लोगों जगाण की कोशिश की जा रही है। पंजाब विच भी, कश्मीरी वैसे ही 70 साल तो जोड़ा वो इस स्ट्रगल विच चल रहे जी। उस विच असी मोदी का किरदार नहीं भुल सकते।
मैं समझदा कि मोदी कश्मीर वास्ते, खालिस्तान वास्ते और बाकी जिहड़ी माइनॉरिटीज़ इंडिया दे अंदर रह रही हैं उन्हां दे वास्ते एक ब्लैसिंग इस तरीके नाल बन के आया कि इन्हें इसदा जिहड़े हिंदू न उन्हां दा असल जिहड़ा चेहरा है वो सारी दुनिया दे सामने वो दस दिता है। और इंडिया दे अंदर जिहड़ी माइनॉरिटीज़ हैं उन्हां दे नाल जिस तरीके दे नाल ट्रीट किया गया, क्रिश्चियन न जिहड़े उन्हां दे चर्चेस जिहड़े सरेआम जलाए जांदे न। डॉक्टर साहब ने लिंचिंग की गल की, लिंचिंग एवरी डे जिहड़ा असी विद इन इंडिया, असी हाली सिर्फ पंजाब और कश्मीर की गल ना कर रहे, असी बाकी जिहड़ा इंडिया दलत दे नाल यानी कि हर माइनॉरिटी जिहड़ी है उस ते जुल्म किया जा रहा है। और एक टाइम ते सब ते जुल्म करके सब नूं जगा देना, मैं समझदा ये भी एक ब्लैसिंग है कि बजाय इसते कि एक एक करके जिहड़ा वो कोई अपनी अखी खोले या कुछ सोचे कि यार कि साडे नाल की हो रहा, तो मोदी सरकार ने ये काम सब दे नाल एक टाइम ते कर दिता है। ये भी एक मैं समझदा कि बड़ी अपॉर्चुनिटी मोदी साहब दे रहे हैं। और कश्मीर में जो कुछ उन्हें किया है कि एक इलीगल एक्ट करके जिहड़ा कश्मीर का जिहड़ा स्टेटस सी उसनूं जिहड़ा आईनी गुंडागर्दी करके जिहड़ा है उन्हें कश्मीर नूं जिहड़ा है अपने कब्जे विच कर लिया, वजूद मिटा लिया। और इस वक्त देखो ना, मैं डॉक्टर साहब कहना कि पहले तो इंडिया ने जिहड़ा कश्मीर का स्टेटस सी उस हिसाब दे नाल रह रहे सन, एक डिस्प्यूटेड इलाका जिहड़ा बनिया सी यूनाइटेड नेशन दे हिसाब दे नाल वो चीज़ां अगे जा रही सन। मगर हुण ते उन्हें एक्चुअली कश्मीर ते कब्जा कर लिया इलीगल। इस वक्त इंडिया जिहड़ा है उन्हें सूबा तोड़ के तो उन्हें इलीगल ऑक्यूपेशन नूं सर्टिफाइड कर दिता जी कि हुण जदों भी वक्त थोड़ा हुण ची वक्त करवट लै रहा है। अमरीका 20 साल उत्थे गुजार के अफगानिस्तान विच हुण वापस आ गया। हुण वो जिहड़ा रीजन है देखो ना, इंडिया ते उत्थे कल्ला है, वो हर वक्त तो ये अपॉर्चुनिटीज़ तो नहीं मिलती कि उन्हें 20 साल एक मौका मिल गया है कि उन्हें इंडिया में अफगानिस्तान में बैठ के जो कुछ वो कर सकता सी उन्हें किया। TTP का डॉक्टर साहब ने जिक्र किया कि TTP नूं इस्तेमाल करके पाकिस्तान में कितनी दहशत गर्दी करवाई। और कुलभूषण जिहड़ा है वो तो दुनिया की तारीख में बहुत घट इस तरह के वाकयात होंदे कि तुहाडा कोई सर्विंग जिहड़ा ऑफिसर जिहड़ा है वो पकड़िया जावे इस लैवल का, तो वो पाकिस्तान ने फड़ लिया। दुनिया नूं जिहड़ा पता चल गया कि वाकई इंडिया जिहड़ा दहशतगर्दी किस लैवल तक आ रहा है। फिर इस तो रिसेंटली तुसी देखिया जाए तो सिंगिंग भी करन लग जाए, हाँ जी बोले भी, और वो तो उन्हें सारा कुछ बोल के ते दस दिता है कि मैं किते किते के कर रहा सेफ हाउस बंद होए उहदे तो बाद जिहड़े उन्हें खोले एग्जैक्टली। और ये मैं समझदा कि दुनिया दी भी इस मामले विच जिहड़ा दुनिया दा डबल स्टैंडर्ड है वो भी सब दे सामने है। नहीं उहदे च मेरा ख्याल है भी इवन पाकिस्तान ने भी अपना ये केस जिहड़ा है ना वो डिफेंसिव ते रहे ने बहुत, ऑफेंसिव तो नहीं है, ऑफेंसिव तो नहीं। हुण मैं तब्दीली देख रहे हैं पाकिस्तान च जिहड़ी मच बिफोर होनी चाहिए सी। बल्कि कुलभूषण यादव दा केस एक ऐसा केस सी कि जिहदे च इंडिया नूं इंटरनेशनल टैररिज्म नूं प्रमोट करन दे खाते च लिआंदा जा सकदा है, एब्सोल्यूट, पर ਉਹਨੂੰ एक्सपोज जिहड़ा नहीं उस हद तक नहीं लै मेरी साडा अपना प्रोग्राम सी कोई हफ्ता पहले कश्मीर दे हिसाब विच, तो उत्थे क्वेश्चन आंसर दा एक सैशन सी, तो ਉਹਦੇ ਵਿੱਚ मैं ये पॉइंट उठाया कि इंडिया दा एक बहुत वड्डा नैटवर्क एक्सपोज होया दुनिया दे, फड़िया गया कि किस तरीके दे नाल मीडिया दे थ्रू जिहड़ा ये पाकिस्तान नूं बदनाम कर रहे सी, पाकिस्तान के खिलाफ जिहड़ा प्रोपेगेंडा कर रहे सी। इन्ना वड्डा नैटवर्क फड़िया गया मगर पाकिस्तान उस तरीके दे नाल इस केस नूं दुनिया के सामने नहीं लेके जा सकिया जी। मगर इंडिया दा अगर देखो
ਕਿ ਉਹ ਇੱਕ ਕਬੂਤਰ ਫੜਦਾ ਹੈ ਤੇ ਪਾਕਿਸਤਾਨ ਨੂੰ ਜਨਾਬ ਉਹ ਨੁਕਰੇ ਲਾ ਲੈਂਦਾ ਹੈ। ਇਹ ਸਾਡੀ ਜਿਹੜੀ ਡਿਪਲੋਮੈਟਿਕ ਕੋਰ ਹੈ ਉਹਨਾਂ ਦਾ ਵੀ ਕੰਮ ਹੈ ਕਿ ਡਿਫੈਂਸਿਵ ਰਹਿਣਾ ਨਾ, ਡਿਫੈਂਸਿਵ ਨਹੀਂ ਆਫੈਂਸਿਵ ਰਹੋ। ਹਾਂ, ਹੁਣ ਜਿੰਨੀ ਦੇਰ ਤੱਕ ਤੁਸੀਂ ਆਫੈਂਸਿਵ ਨਹੀਂ ਹੋਵੋਗੇ ਇਹ ਚੀਜ਼ਾਂ ਨਹੀਂ ਚੇਂਜ ਹੋ ਗਈਆਂ। ਅਗਰ ਇੰਡੀਆ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਐਡਵਾਈਜ਼ਰ ਹੈ ਅਜੀਤ ਡੋਵਲ, ਉਸ ਦੀ ਵੀ ਵੀਡੀਓਜ਼ ਮੌਜੂਦ ਹਨ। ਉਹ ਕਹਿ ਰਿਹਾ ਕਿ ਅਸੀਂ ਦਹਿਸ਼ਤਗਰਦੀ ਜਿਹੜੀ ਹੈ ਜਾਂ ਪਾਕਿਸਤਾਨ ਨੂੰ ਅਸੀਂ ਕਾਊਂਟਰ ਕਰਨੇ ਵਾਸਤੇ ਡਿਫੈਂਸਿਵ ਨਹੀਂ ਹੋਣਾ, ਅਸੀਂ ਆਫੈਂਸਿਵ ਜਾਣਾ ਜੀ। ਹੁਣ ਉਹ ਹੀ ਚੀਜ਼ ਪਾਕਿਸਤਾਨ ਨੂੰ ਵੀ ਕਰਨ ਦੀ ਲੋੜ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਆਫੈਂਸਿਵ ਮੋਡ ਵਿੱਚ ਨਹੀਂ ਲੈ ਕੇ ਆਂਦੇ। ਜੀ ਮੈਂ ਤਾਂ ਜਿਵੇਂ ਇਹਨਾਂ ਨੇ ਸਵਾਲ ਕੀਤਾ ਸੀ ਭਾਈ ਹਿੰਮਤ ਸਿੰਘ ਹੋਰਾਂ ਨੂੰ ਕਿ ਵੀ ਜੇ ਇੰਡੀਅਨ ਗਵਰਨਮੈਂਟ ਇਹ ਇਲਜ਼ਾਮ ਲਾਉਂਦੀ ਹੈ, ਜੇ ਸਿੱਖ ਬਾਹਰ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ ਖਾਲਿਸਤਾਨ ਦੀ, ਕਿ ਜੀ ਇਹ ਤਾਂ ISI ਦਾ ਕੰਮ ਹੈ, ਪਾਕਿਸਤਾਨ ਦੇ ਜਿਹੜੇ ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾ ਮੇਕਰ, ਉਹਨਾਂ 'ਚ ਇੰਨਾ ਤਾਂ ਕਰੇਜ ਹੋਣਾ ਚਾਹੀਦਾ ਹੈ। 25,000 ਸਿੱਖ ਪਾਕਿਸਤਾਨ 'ਚ ਵੀ ਰਹਿੰਦਾ ਹੈ ਕਿ ਉਹ ਖੁੱਲ੍ਹ ਕੇ, ਜਿੱਥੇ ਉਹ ਕਸ਼ਮੀਰੀਆਂ ਦੀ ਖੁੱਲ੍ਹ ਕੇ ਐਡਵੋਕੇਸੀ ਕਰਨ, ਸਿੱਖਾਂ ਦੀ ਕਰਨ, ਉਹ ਕਹਿਣ ਕਿ ਜੀ ਇਹ ਜਿਹੜਾ ਇਹਨਾਂ ਦੇ ਹਿਊਮਨ ਰਾਈਟ ਵਾਇਰ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਵੀ ਲੱਗੇ ਕਿ ਵੀ ਕੋਈ ਕੋਈ ਕੰਟਰੀ ਡਿਪਲੋਮੈਟਿਕਲੀ, ਅਸੀਂ ਜਦੋਂ ਪਾਕਿਸਤਾਨ ਤੋਂ ਮਦਦ ਦੇ ਤਲਬਗਾਰ ਹੈ, ਰੱਬ ਨੇ ਕੌਮ ਨੂੰ ਬਹੁਤ ਅਮੀਰ ਬਣਾਇਆ ਹੋਇਆ, ਸਾਨੂੰ ਕਿਸੇ ਦੀ ਜੇ ਸਾਨੂੰ ਡਿਪਲੋਮੈਟਿਕਲੀ ਇੰਟਰਨੈਸ਼ਨਲ ਮਦਦ ਪਾਕਿਸਤਾਨ ਦੇ UN ਦੇ ਦਰਵਾਜ਼ੇ ਤੱਕ ਲੈ ਜਾਏ। ਦੂਜਾ, ਅਸੀਂ ਤਾਂ ਇਹਨਾਂ ਦੇ ਗੁੱਡ ਨਹੀਂ ਲਵਾ ਸਕਦੇ ਹਾਂ। ਔਰ ਅਨਫੋਰਚੂਨੇਟਲੀ ਇਸ ਸਾਲ 'ਚ ਇਲਜ਼ਾਮਬਾਜ਼ੀ ਵੀ ਲਈ ਪਾਕਿਸਤਾਨ ਨੇ, ISI ਦੇ ਖਾਤੇ 'ਚ ਹਰ ਕੁਝ ਪੈਂਦਾ ਰਿਹਾ, ਲੇਕਿਨ ਡਿਪਲੋਮੈਟਿਕ ਲੈਵਲ ਤੇ ਈਵਨ ਕਸ਼ਮੀਰ ਦੇ ਮੁੱਦੇ ਤੇ ਵੀ ਆਫੈਂਸਿਵ ਜਿਹੜੀ ਲਾਈਨ ਹੈ ਉਹ ਨਹੀਂ ਰੱਖੀ ਹੈ ਉਹਨਾਂ ਨੇ। ਇਸ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਜਾ ਫਰਮਾਇਆ। ਔਰ ਤੁਸੀਂ ਫਿਰ ਇਸ ਵਿੱਚ ਵੀ ਦੇਖੋ ਨਾ, ਇੱਕ ਪੁਆਇੰਟ ਹੈ ਕਿ ਇਸ ਵਕਤ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹ ਅਵਾਮੀ ਸਪੋਰਟ ਦੇ ਨਾਲ ਚੱਲ ਰਹੀ ਹੈ, ਬਿਲਕੁਲ, ਤੇ ਕਾਬੂ ਨਹੀਂ ਆ ਰਹੇ। ਨਹੀਂ ਜੀ, ਇੱਕ ਗੱਲ ਜਿਹੜੀ ਅੱਜ ਦੀ ਕਿਉਂਕਿ ਡਿਸਕਸ਼ਨ ਸ਼ਾਇਦ ਨਹੀਂ ਆਈ ਬਹੁਤੀ, ਜਿਹੜਾ ਇਕਨੋਮਿਕਲ ਜੈਨੋਸਾਈਡ, ਕਿਸਾਨਾਂ ਦੀ ਗੱਲ। ਜੀ ਜੀ ਜੀ। ਹੁਣ ਲਗਭਗ 1 ਸਾਲ ਤੋਂ ਲੱਖਾਂ ਕਿਸਾਨ ਇਸ ਪੀਰੀਅਡ 'ਚ ਪੰਜਾਬ ਭਰ 'ਚ ਦਿੱਲੀ ਦੀਆਂ ਬਰੂਆਂ ਤੇ ਬੈਠੇ ਨੇ, ਟਿੱਲ ਲਾ ਲਿਆ ਹਕੂਮਤ ਨੇ ਵਿਦਨ 26 ਜਨਵਰੀ ਦੀਆਂ ਘਟਨਾਵਾਂ ਨੂੰ। ਔਰ ਪੰਜਾਬ ਦੀ ਨੌਜਵਾਨੀ, ਜਿਨ੍ਹਾਂ ਬਾਰੇ ਅਕਸਰ ਉੜਤਾ ਪੰਜਾਬ ਤੇ ਫਲਾਣਾ ਅਸੀਂ ਵੀ ਕਈ ਵਾਰੀ ਨਸ਼ਈ ਸਮਝਣ ਲੱਗ ਜਾਂਦੇ ਸੀ, ਕਿਵੇਂ 26 ਜਨਵਰੀ ਨੂੰ ਜਾ ਕੇ ਲਾਲ ਕਿਲ੍ਹੇ ਤੇ ਉਹ ਝੰਡਾ ਲਹਿਰਾ ਦਿੰਦੇ ਨੇ, ਸਾਰਾ ਦਿੱਲੀ ਥਰ-ਥਰ ਕੰਬ ਰਿਹਾ। ਸੋ ਜਿਹੜੀ ਸਿੱਖ ਕੌਮ ਦਾ ਪੋਟੈਂਸ਼ੀਅਲ ਹੈ, ਔਰ ਇਸ ਗੱਲ 'ਚ ਇਹ ਗੱਲ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਲੱਗਦਾ ਸੀ ਵੀ ਸ਼ਾਇਦ ਖਾਲਿਸਤਾਨ ਇੱਕ ਸਲੋਗਨ ਮੌਂਗਰਿੰਗ ਹੈ, ਹੁਣ ਜੋ ਉਹਨਾਂ ਨੇ ਖੇਤੀ ਕਾਨੂੰਨ ਲਿਆ ਕੇ ਉਹ ਸਿੱਖ ਵੀ ਕਨਵਿੰਸ ਹੋ ਗਏ ਜੀ ਇਹ ਤਾਂ ਇਕਨੋਮਿਕਲ ਜੈਨੋਸਾਈਡ, ਸਾਡੀਆਂ ਆਪਣੀਆਂ ਜ਼ਮੀਨਾਂ ਦੇ ਉੱਤੇ ਅੰਬਾਨੀ, ਅਡਾਨੀ, ਪਤੰਜਲੀ ਦਾ ਕਬਜ਼ਾ ਕਰਵਾ ਦੇਣਾ। ਸੋ ਮੈਂ ਸਮਝਦਾ ਵੀ ਭਵਿੱਖ ਸਾਡਾ ਪਾਕਿਸਤਾਨ 'ਚ ਵੀ ਅਸੀਂ ਦੇਖ ਰਹੇ ਹਾਂ ਲੇਟਲੀ, ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਵੀ ਕੁਛ ਨਾ ਕੁਛ ਅਫੈਂਸਿਵ ਲਾਈਨ ਦੇ ਉੱਤੇ ਕਰੇਜੀਅਸ ਡਿਪਲੋਮੇਸੀ ਦੀ ਸ਼ੁਰੂਆਤ ਹੋਈ ਹੈ। ਹੋਪਫੁਲੀ ਇਟ ਸ਼ੁੱਡ ਗੋ ਫਰਦਰ। ਸਿੱਖਾਂ ਨੂੰ ਓਪਨਲੀ ਐਮਬਰੇਸ ਕਰਨਾ ਚਾਹੀਦਾ। ਔਰ ਮੈਨੂੰ ਘੱਟੋ ਘੱਟ ਔਰ ਸਾਡੇ ਜਿੰਨੇ ਵੀ ਇੱਥੇ ਐਕਟਿਵਿਸਟ ਨੇ, ਸਾਨੂੰ ਕਦੇ ਕੋਈ ਝਿਜਕ ਨਹੀਂ ਹੁੰਦੀ। ਅਸੀਂ ਪਾਕਿਸਤਾਨ ਨੂੰ ਆਪਣਾ ਹਮਸਾਇਆ ਮੁਲਕ ਸਮਝਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਸਾਡੀ ਡੈਸਟਨੀ ਵੀ ਜਿਹੜੀ ਉਹ ਇੱਕੋ ਹੈ। ਔਰ ਕਸ਼ਮੀਰ ਦੇ ਮੁੱਦੇ ਨਾਲ ਵੀ ਜਿਵੇਂ ਤੁਸੀਂ ਕਿਹਾ, ਇੱਕ ਬੜੇ ਸਿਆਣੇ ਇੰਟੈਲੈਕਚੁਅਲ ਪਾਕਿਸਤਾਨ ਦੇ ਉਹ ਇਹ ਕਹਿੰਦੇ ਹੁੰਦੇ ਸੀ ਕਿ ਰੋਡ ਟੂ ਸ੍ਰੀਨਗਰ ਫਰੋਮ ਲਾਹੌਰ ਗੋਜ਼ ਵਾਇਆ ਅੰਮ੍ਰਿਤਸਰ। ਮਤਲਬ ਇਹ ਹੈ ਵੀ ਖਾਲਿਸਤਾਨ ਦੀ ਆਜ਼ਾਦੀ ਜਿਹੜੀ ਹੈ ਉਹਦੇ ਨਾਲ ਕਸ਼ਮੀਰ ਦੀ ਆਜ਼ਾਦੀ ਜੁੜੀ। ਔਰ ਉਹ ਤੁਸੀਂ ਦੇਖੋ ਨਾ ਕਿ ਮੈਂ ਕੋਟ ਨਾ ਪੜਿਆ ਸੀ ਨਾ ਮੈਂ ਸੁਣਿਆ, ਨਹੀਂ, ਮਗਰ ਮੈਂ ਜਦੋਂ ਦੇ ਅਸੀਂ ਇਕੱਠੇ ਹੋ ਕੇ ਚਲੇ ਆ, ਵਾਹ ਵਾਹ ਵਾਹ, ਮੈਂ ਹਮੇਸ਼ਾ ਇਹੀ ਕਿਹਾ ਕਿ ਕਸ਼ਮੀਰ ਦੀ ਆਜ਼ਾਦੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਪਹਿਲੇ ਖਾਲਿਸਤਾਨ ਆਜ਼ਾਦ ਹੋਵੇ। ਬਿਲਕੁਲ, ਤੁਹਾਨੂੰ ਫਿਰ ਡਬਲ ਜਗ੍ਹਾ ਤੇ ਕੰਮ ਨਹੀਂ ਕਰਨ ਪੈਣਾ। ਇੱਕ ਜਗ੍ਹਾ ਤੇ ਤੁਸੀਂ ਆਪਣਾ ਫੋਕਸ ਕਰੋ, ਉਹਦੇ ਨਾਲ ਦੂਸਰਾ ਕੰਮ ਆਟੋਮੈਟਿਕਲੀ ਹੋ ਜਾਏਗਾ। ਮੇਰੇ ਕਈ ਵਾਰੀ ਜਦੋਂ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਕਿ ਭਵਿੱਖ 'ਚ ਕੀ ਹੋਏਗਾ, ਦੇਖੋ ਅਲਟੀਮੇਟਲੀ ਅੱਲਾਹ ਤਾਲਾ, ਰੱਬ, ਵਾਹਿਗੁਰੂ ਉਹੀ ਕਾਰਨ ਸਮਰੱਥ ਹੈ ਵੀ ਅਸੀਂ ਤਾਂ ਉਸ ਖਿੱਤੇ ਦੇ ਵਿੱਚ ਇੱਕ ਜੁਆਇੰਟ ਫੈਡਰੇਸ਼ਨ ਬਣਾ ਕੇ ਆਪਣੇ ਸੋਵਰਨ ਮੁਲਕ ਪੰਜਾਬ ਹੈ, ਪਾਕਿਸਤਾਨ ਹੈ, ਖਾਲਿਸਤਾਨ ਜਿਹੜਾ ਉਹ ਪੰਜਾਬ ਕੱਲਾ ਇਹੀ ਨਹੀਂ ਜਿਹੜਾ ਅੱਜ ਹੈ, ਉਹਦੇ ਨਾਲ ਰਾਜਸਥਾਨ ਦਾ ਹਨੂਮਾਨਗੜ੍ਹ, ਗੰਗਾ ਨਗਰ, ਨੈਚੁਰਲ ਹਿਲਸ ਹਿਮਾਚਲ ਦੀਆਂ, ਔਰ ਇਹ ਸਾਰਾ ਅਸੀਂ ਇਸ ਕਿਸਮ ਦਾ ਜਿਹੜਾ ਯੂਰਪੀਅਨ ਯੂਨੀਅਨ ਔਰ ਦੂਸਰੇ ਕਨਸੈਪਟ ਨੇ, ਅਸੀਂ ਤਾਂ ਉਹ ਸਾਰੀ ਧਰਤੀ ਇੰਨੀ ਫਰਟੀਲ ਹੈ, ਉਪਜਾਊ ਹੈ, ਤੁਹਾਡਾ ਮਾਰਕੀਟ ਪ੍ਰੋਡਿਊਸ ਸੈਂਟਰਲ ਏਸ਼ੀਆ ਤੱਕ
ਅਸੀਂ ਤਾਂ ਇੱਕ ਰੋਲ ਮਾਡਲ ਮੁਲਕ ਬਣ ਸਕਦੇ ਹਾਂ। ਔਰ ਕਿੰਨਾ ਕੁਝ ਟੁਗੈਦਰ ਵੇ ਬਿਨਾਂ ਵੀਜ਼ੇ ਔਰ ਦੂਸਰੇ ਦੇ ਆਣ ਜਾਣ ਹੋਏ ਮੁਲਕਾਂ ਦੇ ਵਿੱਚ, ਖਾਲਿਸਤਾਨ, ਕਸ਼ਮੀਰ, ਪਾਕਿਸਤਾਨ, ਔਰ ਅਸੀਂ ਤਾਂ ਦੁਨੀਆ ਦੀ ਇਕਨੋਮੀ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰ ਸਕਦੇ ਹਾਂ। ਪੋਲੀਟੀਕਲੀ ਤਾਂ ਕਰਾਂਗੇ ਹੀ ਕਰਾਂਗੇ। ਜੀ ਬਿਲਕੁਲ। ਸ਼ੋਅ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ, ਸਮਾਂ ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀ। ਅਹਿਮਦ ਸਿੰਘ ਜੀ, ਮੈਂ ਜਾਂਦੇ ਜਾਂਦੇ ਪ੍ਰੋਟੈਸਟ ਦੇ ਹਵਾਲੇ ਨਾਲ ਜ਼ਰੂਰ ਥੋੜੀ ਜਿਹੀ ਜਾਣਕਾਰੀ ਤੁਹਾਡੇ ਕੋਲੋਂ ਚਾਹੂੰਗਾ ਅਖੀਰਲੇ 2 ਮਿੰਟ ਦੇ ਵਿੱਚ ਵੀ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਹੋਰ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ 15 ਅਗਸਤ ਨੂੰ ਪ੍ਰੋਟੈਸਟ ਉਲੀਕੇ ਜਾ ਰਹੇ ਆ, ਖਾਸ ਤੌਰ ਤੇ ਜਦੋਂ ਅਸੀਂ ਲੋਕਲੀ ਇੱਥੇ ਨਿਊਯਾਰਕ 'ਚ ਬੈਠੇ ਹਾਂ ਗੱਲ ਕਰਦੇ ਹਾਂ ਜੀ। ਦੇਖੋ, ਆਪਾਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ, ਆਸਟ੍ਰੇਲੀਆ ਦੇ ਵਿੱਚ ਵੀ ਰੱਖੇ ਹੋਏ ਆ, ਯੂਕੇ ਦੇ ਵਿੱਚ ਪ੍ਰੋਟੈਸਟ ਬਹੁਤ ਵੱਡੀ ਪੱਧਰ ਤੇ ਜਿਹੜੇ ਆ ਐਡਵਰਟਾਈਜ਼ਮੈਂਟ ਸਾਰੇ ਮੀਡੀਆ ਦੇ ਵਿੱਚ ਚੱਲ ਰਹੀ ਆ। ਔਰ ਖਾਸ ਕਰਕੇ ਅਮਰੀਕਾ ਦੀ ਮੈਂ ਗੱਲ ਕਰਦਾ, ਨਿਊਯਾਰਕ, ਵਾਸ਼ਿੰਗਟਨ DC, ਈਵਨ ਹਿਊਸਟਨ ਦੇ ਵਿੱਚ, ਟੈਕਸਸ ਤੇ ਉੱਥੇ ਵੀ ਆਪਣੇ ਸਿੰਘ ਜਿਹੜੇ ਡਾਕਟਰ ਹਰਦਮ ਸਿੰਘ ਆਜ਼ਾਦ ਹੋਣੀ, ਸਾਰੇ ਸਿੰਘ ਜਿਹੜੇ ਉੱਥੇ ਲੱਗੇ ਹੋਏ ਤਕੜੇ ਹੋ ਕੇ, ਔਰ ਕੈਲੀਫੋਰਨੀਆ। ਸੋ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਹੀ ਪ੍ਰੋਟੈਸਟ ਜਿਹੜੇ ਹੋ ਰਹੇ ਆ। ਔਰ ਨਿਊਯਾਰਕ ਦੇ ਵਿੱਚ ਸਵੇਰੇ 11 ਵਜੇ ਤੋਂ 2 ਵਜੇ ਤੱਕ ਜਿਹੜਾ ਭਾਰਤੀ ਕੌਂਸਲੇਟ ਜਿਹੜਾ ਖਾਨੇ ਦੇ ਦਿਨ ਦੇ ਮੂਹਰੇ ਹਰ ਸਾਲ ਆਪਾਂ ਕਰਦੇ ਆ, ਉੱਥੇ ਵੀ ਪ੍ਰੋਟੈਸਟ ਜਿਹੜਾ ਸਾਰੀਆਂ ਜਥੇਬੰਦੀਆਂ ਸਿੱਖ ਸੰਗਤਾਂ ਵਿੱਚ ਉਤਸ਼ਾਹ ਆ। ਔਰ ਟੋਰਾਂਟੋ ਦੇ ਵਿੱਚ ਵੀ ਸਾਡੇ ਜਿਹੜੇ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਦੇ ਮਨਵੀਰ ਸਿੰਘ ਹੋਣੀ, ਸਾਰੇ ਸੁਖਵਿੰਦਰ ਸਿੰਘ ਹੋਣੀ, ਸਾਰੇ ਹੀ ਉੱਤੇ ਹਰਜੀਤ ਸਿੰਘ ਬਾਜਵਾ ਜੀ, ਸਾਰੇ ਹੀ ਆਟਵਾ ਦੇ ਵਿੱਚ ਵੀ। ਸੋ ਸਾਰੇ ਪਾਸੇ ਸਿੰਘ ਸਾਡੇ ਜਿਹੜੇ ਆਪਣੇ ਪੰਜਾਬ ਨੂੰ, ਆਪਣੇ ਵਤਨ ਨੂੰ ਯਾਦ ਕਰਾਉਣਾ ਚਾਹੁੰਦੇ ਆ। ਸੋ ਸਾਰੇ ਹੀ ਤਕਰੀਬਨ ਉਹ ਸਰਗਰਮੇ ਆ। ਔਰ ਮੈਂ ਇੱਕ ਗੱਲ ਜਾਂਦਾ ਜਾਂਦਾ ਇਹ ਜ਼ਰੂਰ ਮੈਂਸ਼ਨ ਕਰੂੰਗਾ TV 84 ਦੇ ਜਿਹੜੇ ਵਿਊਅਰ ਸਾਨੂੰ ਦੇਖ ਰਹੇ ਆ ਇਸ ਵੇਲੇ ਜੀ, ਕਿ ਜਿਵੇਂ ਤੁਸੀਂ ਨਿਊਜ਼ਾਂ ਪਿਛਲੇ ਤਕਰੀਬਨ 2-3 ਸਾਲਾਂ ਤੋਂ ਦੇਖਦੇ ਆ, ਅਮਰੀਕਾ ਦੇ ਕਈ ਸਟੇਟਾਂ ਦੇ ਵਿੱਚ ਜਿਹੜੇ ਆ ਉਹ ਨਿਸ਼ਾਨ ਸਾਹਿਬ ਜਿਹੜੇ ਆ ਉਹ ਕੇਸਰੀ ਫਲੈਗ ਚਲਾਏ ਗਏ ਆ, ਕਿਉਂਕਿ ਸਿੱਖ ਕੌਮ ਵੱਡੀ ਗਿਣਤੀ ਵਿੱਚ ਅਮਰੀਕਾ 'ਚ ਰਹਿੰਦੀ ਆ। ਔਰ ਜਿਵੇਂ ਕੋਵਿਡ ਦੇ ਵਿੱਚ ਚੱਲਦਿਆਂ ਲੰਗਰ ਲਾਏ ਆ ਅਮਰੀਕਾ ਭਰ ਦੇ ਸਾਰੀਆਂ ਸਟੇਟਾਂ ਦੇ ਵਿੱਚ ਸਿੱਖਾਂ ਨੇ। ਸੋ ਇਸ ਗੱਲ ਦਾ ਵੀ ਉਹਨਾਂ ਨੇ ਇੱਕ ਮਾਣ ਤਾਣ ਸਿੱਖਾਂ ਵਾਸਤੇ ਬਖਸ਼ਿਆ। ਪਰ ਇਹਦੇ ਐਨ ਉਲਟ ਚੱਲਦੇ ਆ, ਜਿਹੜੀਆਂ ਨਾਜੀ ਆਈਡੀਓਲੋਜੀ ਜਿਹੜੀਆਂ ਇੱਥੇ ਕਈ ਨਾਵਾਂ ਦੇ ਨਾਲ, ਗੁਪਤ ਢੰਗ ਤਰੀਕਿਆਂ ਦੇ ਨਾਲ ਹਿੰਦੂਆਂ ਨੇ ਜਿਹੜੀਆਂ ਬਣਾਈਆਂ ਹੋਈਆਂ ਅਮਰੀਕਾ ਦੇ ਵਿੱਚ, ਹਾਲਾਂਕਿ ਉਹਨਾਂ ਦਾ ਏਜੰਡਾ ਉਹੀ ਆ ਹਿੰਦੂਤਵ ਦਾ ਹੀ, ਨਾਜੀ ਆਈਡੀਓਲੋਜੀ। ਸੋ ਉਹਨਾਂ ਨੇ ਇੱਥੇ ਕਈ ਸਟੇਟਾਂ ਦੇ ਵਿੱਚ ਇਸੇ 15 ਅਗਸਤ ਨੂੰ ਸੈਲੀਬ੍ਰੇਟ ਕਰਨ ਵਾਸਤੇ ਤਿਰੰਗੇ ਦੇ ਜਿਹੜੇ ਆ ਉਹ ਮੈਸਾਚੂਸਟਸ ਦੇ ਵਿੱਚ ਲਗਭਗ 40-45 ਸਿਟੀਆਂ ਦੇ ਵਿੱਚ ਉਹਨਾਂ ਨੇ ਕੋਈ ਅਪਰੋਚ ਤਾਂ ਨਹੀਂ ਕੀਤੀ ਜਾ ਕੇ ਫਿਜ਼ੀਕਲੀ, ਬਾਏ ਈਮੇਲ ਉਹਨਾਂ ਨੇ ਝੰਡੇ ਦੀ ਅਪੀਲ ਕੀਤੀ ਜਿਹੜੇ ਮੇਅਰਸ ਸੀਗੇ ਸਿਟੀਆਂ ਦੇ। ਸੋ ਅਸੀਂ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਲੈਟਰ ਲਿਖਿਆ ਸੀ, ਸਾਡੇ ਸਟੇਟ ਸਪੋਕਸਮੈਨ ਆ ਸਰਦਾਰ ਗੁਰਨਿੰਦਰ ਸਿੰਘ ਧਾਲੀਵਾਲ, ਉਹ ਵੀ ਕਾਫੀ ਐਕਟਿਵ ਆ। ਇੱਕ ਮੈਂ ਸਿੰਘ ਦਾ ਨਾਂ ਹੋਰ ਵਿਸਰਦਾ ਮੈਨੂੰ, ਜਿਹੜੇ ਮੈਸਾਚੂਸਟਸ ਤੋਂ। ਸੋ ਅਸੀਂ ਤਕਰੀਬਨ ਹੁਣ ਤੱਕ ਲਗਭਗ 22 ਸਿਟੀਆਂ ਦੇ ਵਿੱਚੋਂ ਜਿਹੜਾ ਉਹ ਭਾਰਤੀ ਤਿਰੰਗਾ ਆ ਜਿਹੜਾ ਉਹਨੂੰ ਚੜ੍ਹਨ ਤੋਂ ਢੱਕ ਲਿਆ। ਅਸੀਂ ਬਿਲਕੁਲ ਉਹਨੂੰ ਚੜ੍ਹ ਨਹੀਂ ਦੇਵਾਂਗੇ, ਕਿਉਂਕਿ ਅਸੀਂ ਜਿਵੇਂ ਇਹਨਾਂ ਨੇ ਹੁਣ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਭਾਰਤ ਵਿੱਚ, ਉਹਦੇ ਵਿੱਚ ਇੱਕ ਭਾਰਤੀ ਮੀਡੀਆ ਨੇ ਸ਼ਬਦ ਵਰਤਿਆ ਟੂਲ ਕਿੱਟ। ਸੋ ਉਸ ਟੂਲ ਕਿੱਟ ਨੂੰ ਕਿਸਾਨਾਂ ਦੇ ਅਗੇਂਸਟ ਸਿੱਖ ਜਥੇਬੰਦੀਆਂ ਇਹ ਉਹ ਕਾਫੀ ਕੁਝ ਜੋ ਉਹਨਾਂ ਨੂੰ ਹਦਾਇਤਾਂ ਹੁੰਦੀਆਂ ਏਜੰਸੀਆਂ ਵੱਲੋਂ ਉਸ ਤਰੀਕੇ ਨਾਲ ਉਹ ਵਰਤਦੇ ਆ ਜੀ। ਸੋ ਅਸੀਂ ਵੀ ਜਿਹੜੇ ਲੈਟਰ ਲਿਖੇ ਆ ਮੇਅਰਸ ਨੂੰ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਲੈਟਰ ਹੈਡ ਤੇ, ਅਸੀਂ ਉਹੀ ਸ਼ਬਦ ਉਹਨਾਂ ਦੇ ਉੱਤੇ ਲਾਇਆ ਕਿ ਇਹ ਟੂਲ ਕਿੱਟ ਆ, ਇਹ ਭਾਰਤੀ ਹਕੂਮਤ ਤੇ ਹਿੰਦੂਤਵੀ ਜਿਹੜੀਆਂ ਨਾਜੀ ਆਈਡੀਓਲੋਜੀ ਜਿਹੜੀਆਂ ਏਜੰਸੀਆਂ ਜਥੇਬੰਦੀਆਂ, ਕਿ ਇਹਨਾਂ ਨੇ ਜੋ ਭਾਰਤੀ ਜਿਹੜਾ ਤਿਰੰਗੇ ਨੂੰ, ਜਦ ਕਿ 500 ਤੋਂ ਵੱਧ ਤਕਰੀਬਨ ਜਿਹੜੇ ਕਿਸਾਨ ਜਿਹੜੇ ਆ ਉਹ ਡੈਥ ਹੋ ਚੁੱਕੀਆਂ ਦਿੱਲੀ 'ਚ, ਸਟਿਲ ਹਰੇ ਤੱਕ ਉਹਨਾਂ ਨੇ ਡੇਰੇ ਲਾਏ ਹੋਏ ਆ ਉਹ ਕਾਲੇ ਕਾਨੂੰਨਾਂ ਦੇ ਖਿਲਾਫ। ਔਰ 1984 ਦੀ ਜਿਹੜੀ ਜੈਨੋਸਾਈਡ ਨਵੰਬਰ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ, ਈਵਨ ਮੋਦੀ ਜਿਹੜਾ ਇਸ ਵੇਲੇ ਪ੍ਰਾਈਮ ਮਿਨਿਸਟਰ ਆ ਉਹਦੇ ਚੀਫ ਮਿਨਿਸਟਰ ਹੁੰਦੇ ਆ ਗੁਜਰਾਤ ਦੇ ਵਿੱਚ ਜੈਨੋਸਾਈਡ ਮੁਸਲਮਾਨ ਭੈਣ ਭਰਾਵਾਂ ਦੀ। ਔਰ ਅਸੀਂ ਬਹੁਤ ਸਾਰੀਆਂ ਇਹ ਗੱਲਾਂ ਮੈਂਸ਼ਨ ਕਰਕੇ ਲੈਟਰ ਹੈਡ ਤੇ ਵੀ ਇਸ ਤਿਰੰਗਾ, ਇਹ ਤਿਰੰਗਾ ਜਿਹੜਾ ਮਿਨੋਰਟੀ ਦਾ ਕਾਤਲ ਆ, ਇਹ ਇਸ ਤਿਰੰਗੇ ਦੀ ਅਗਵਾਈ ਦੇ ਵਿੱਚ ਮਸਜਿਦਾਂ ਢਾਈਆਂ ਜਾਂਦੀਆਂ,
ਕ੍ਰਿਸਚਨਾਂ ਦੀਆਂ ਚਰਚਾਂ ਢਾਈਆਂ ਜਾਂਦੀਆਂ, ਜਿਹੜੇ ਵਿਦਨ ਐਵੀਡੈਂਸ ਅਸੀਂ ਉਹਨਾਂ ਮੇਅਰਸ ਨੂੰ ਭੇਜਿਆ ਔਰ ਸਾਨੂੰ ਉਹਨਾਂ ਦੇ ਕਈ ਮੇਅਰਸ ਦੇ ਤਾਂ ਲਿਖਤੀ ਜਿਹੜੇ ਆ ਉਹ ਟੈਕਸਟ ਮੈਸੇਜ ਔਰ ਈਮੇਲ ਜਿਹੜੀਆਂ ਆਈਆਂ ਕਿ ਅਸੀਂ ਇਸ ਤਿਰੰਗੇ ਨੂੰ ਚੜ੍ਹਨ ਤੋਂ ਅਸੀਂ ਸਟਾਪ ਕਰਾਂਗੇ, ਇਹ ਬਿਲਕੁਲ ਇਹ ਇਵੈਂਟ ਹੋਏਗਾ ਨਹੀਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨੂੰ ਬਾਈ ਨਿਊਜ਼ ਮੈਂ ਸਮਝਦਾ ਵੀ ਉੱਥੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਬਹੁਤ ਐਕਟਿਵ ਰੋਲ ਅਦਾ ਕਰਦੇ ਨੇ ਔਰ ਪਹਿਲਾਂ ਉਹਨਾਂ ਨੇ ਆਪਣੇ ਸ਼ਹਿਰ 'ਚ ਰੋਕਿਆ, ਫਿਰ ਇਹ ਗੱਲ ਸਾਹਮਣੇ ਆਈ ਜਿਵੇਂ ਭਾਈ ਸਾਹਿਬ ਨੇ ਐਕਸਪਲੇਨ ਕੀਤਾ ਕਿ 22 ਤੋਂ ਜ਼ਿਆਦਾ ਸ਼ਹਿਰਾਂ ਦੇ ਵਿੱਚ ਉਹ ਤਿਰੰਗਾ ਝੁਲਾਉਣ ਦੀ ਸਿਟੀ ਸੈਂਟਰਸ, ਔਰ ਇਹ ਮੂਵ ਇੱਕ ਮਾਸ ਮੂਵ ਸਿੱਖਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਚਲਾਇਆ ਗਿਆ ਕਿ ਵੀ ਉਹਨਾਂ ਨੂੰ ਮੇਅਰਸ ਨੂੰ ਅਪਰੋਚ ਕੀਤਾ ਗਿਆ ਔਰ ਤੁਸੀਂ ਦੱਸਿਆ ਵੀ ਕਿੰਨਿਆਂ ਨੇ ਤੁਹਾਨੂੰ ਸਾਨੂੰ ਉਹ ਸਾਰੀਆਂ ਸਾਡੇ ਕੋਲ ਵਿਦਨ ਡਾਕੂਮੈਂਟ ਅਸੀਂ ਆਉਣ ਵਾਲੇ ਦਿਨਾਂ 'ਚ ਮੀਡੀਆ 'ਚ ਨਸ਼ਰ ਕਰਾਂਗੇ ਜਿੰਨੇ ਮੇਅਰਸ ਨੇ ਸਾਨੂੰ ਜਿਹੜੇ ਆ ਉਹ ਕੀਤਾ ਆ ਕਿ ਉਹ ਡੱਕ ਦਿੱਤਾ ਆ। ਈਵਨ ਮੈਂ ਇੱਕ ਲਾਸਟ ਮੈਂਸ਼ਨ ਇਹ ਕਰਦਾ, ਦੇਖੋ ਪਿਛਲੇ ਦਿਨੀ ਲੌਂਗਾਲੈਂਡ ਨਿਊਯਾਰਕ ਦੇ ਵਿੱਚ ਹੀ ਜਿਹੜੀ ਇਹ 15 ਅਗਸਤ ਦੇ ਨਾਂ ਤੇ ਉਹ ਪਰੇਡ ਕੱਢਦੇ ਆ ਜੀ, ਸੋ ਉੱਥੇ ਵੀ ਸਾਡੇ ਨੌਜਵਾਨਾਂ ਨੇ ਜਾ ਕੇ ਉਸ ਜਿਹੜਾ ਉਹਨਾਂ ਦਾ ਜਿਹੜਾ ਸਵਾਦ ਸੀ 15 ਅਗਸਤ ਵਾਲਾ ਉਹਨੂੰ ਕਰਕਰਾ ਕਰ ਦਿੱਤਾ। ਉਹਦੇ ਵਿੱਚ ਕਿਸਾਨੀ ਮੁੱਦੇ ਨੂੰ ਲੈ ਕੇ ਵੀ ਗਏ ਆ, ਉੱਥੇ ਪੂਰੀ ਸਾਡੀ ਸਿੱਖ ਨੇਸ਼ਨ ਦੀ ਜਿਹੜੀ ਆਵਾਜ਼ ਬੁਲੰਦ ਹੋਈ ਆ, ਜਿਹਦੇ ਵਿੱਚ ਉਹਨਾਂ ਦਾ ਉੱਥੇ ਪੂਰੀ ਪਰੇਡ ਦੇ ਵਿੱਚ ਜਿਹੜਾ ਰੰਗ ਦੇ ਵਿੱਚ ਭੰਗ ਪਿਆ। ਕਾਰਨ ਇਹੀ ਆ ਕਿ ਤੁਸੀਂ ਭਾਈ ਸਾਡੇ ਪੰਜਾਬ ਨੂੰ ਛੱਡ ਕੇ ਲਾਂਭੇ ਹੋ, ਤੁਸੀਂ ਸਾਡੇ ਕਿਸਾਨਾਂ ਦੇ ਨਾਲ ਧੱਕੇ ਕਰਦੇ ਆ, ਸਾਡੇ ਉੱਥੇ ਡਰੱਗ ਭੇਜਦੇ ਆ, ਹੋਰ ਕਈ ਚੀਜ਼ਾਂ ਜਿਹੜੀਆਂ ਗੁਪਤ ਤਰੀਕੇ ਦੇ ਨਾਲ ਜਿਹੜੀ ਆ ਉਹ ਜੈਨੋਸਾਈਡ ਕੰਟੀਨਿਊਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਧੱਕੇ ਦੀ ਗੱਲ ਜਿਹੜੀ ਚੱਲੀ ਆ ਰਹੀ ਆ। ਸਾਨੂੰ ਕੋਈ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ, ਅਕਾਲੀ ਦਲ ਇਹ ਉਹ ਬਿਲਕੁਲ ਕਿਸੇ ਦੀ ਲੋੜ ਨਹੀਂ ਆ। ਸਾਡਾ ਜਿਹੜਾ ਸਿੱਖ ਰਾਜ ਆ ਉਹ ਸਿੱਖ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ। ਹੁਣ ਇਹ ਜਿਹੜੀਆਂ ਏਸ਼ੀਆ ਦੇ ਵਿੱਚ ਬਹੁਤ ਸਾਰੀਆਂ ਅਪਰਚੁਨਿਟੀਆਂ ਉਹਨਾਂ ਕੰਟਰੀਆਂ ਦੇ ਵਿੱਚ ਜਿਹੜੀ ਬਫਰ ਸਟੇਟ ਖਾਲਿਸਤਾਨ ਦੀ ਗੱਲ ਆ ਉਹਨਾਂ ਦੇ ਵਿੱਚ ਉਹ ਆਜ਼ਾਦ ਹੋਏਗਾ। ਸੋ ਇਹਦੇ ਉੱਤੇ ਸਾਨੂੰ ਸਾਰੇ ਸਿੱਖਾਂ ਨੂੰ ਹਮਾ ਕੇ ਜਿੰਨੇ ਵੀ ਪ੍ਰੋਟੈਸਟ ਥਾਂ ਪਰ ਥਾਂ ਜਿਸ ਵੀ ਕੰਟਰੀ ਦੇ ਵਿੱਚ ਤੁਹਾਡੇ ਨਜ਼ਦੀਕ ਜਿਹੜੇ ਹੋ ਰਹੇ ਆ ਸਿਟੀਆਂ ਦੇ ਵਿੱਚ ਉੱਥੇ ਵੱਧ ਚੜ ਕੇ ਪਹੁੰਚੋ ਔਰ ਭਾਰਤੀ ਹਕੂਮਤ ਨੂੰ ਮੈਸੇਜ ਦਿਓ ਵੀ ਸਿੱਖ ਕੌਮ ਇੱਕ ਪਲੇਟਫਾਰਮ ਤੇ ਸਾਰਾ ਪੰਜਾਬ ਜਿਹੜਾ ਇਕੱਠਾ ਆ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਾ। ਇੱਕ ਕਮੈਂਟ ਮੈਂ ਕਨਕਲੂਜਨਸ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਸਾਡੀ ਖਾਲਿਸਤਾਨ ਦੀ ਮੰਗ ਹੈ ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, UN ਚਾਰਟਰ ਹੈ। ਸੋ ਇੱਥੇ ਦੁਸ਼ਮਣ ਤਾਕਤਾਂ ਵੱਲੋਂ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਹੋਏਗੀ। ਅਮਨ ਭਰਪੂਰ ਤਰੀਕੇ ਦੇ ਨਾਲ ਅਸੀਂ ਆਪਣੇ ਪ੍ਰੋਟੈਸਟ ਵੀ ਕਰਨੇ ਨੇ ਔਰ ਕਿਸੇ ਵੀ ਸਿਚੁਏਸ਼ਨ 'ਚ ਰਿਐਕਟ ਕਰਕੇ ਵਾਇਲੈਂਸ ਜਾਣਾ, ਇਹ ਦੁਸ਼ਮਣ ਦੇ ਟਰੈਪ 'ਚ ਜਾਣਾ ਹੋਏਗਾ। ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਬਿਲਕੁਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ, ਮੈਂ ਉਮੀਦ ਕਰਦਾ ਅੱਜ ਦੀ ਇਹ ਜਿਹੜੀ ਪੈਨਲ ਡਿਸਕਸ਼ਨ ਸੀ, ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇੱਦਾਂ ਦੀਆਂ ਹੋਰ ਡਿਸਕਸ਼ਨਸ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।